ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 6 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਰਾਤੀ ਵੀ ਰਾਜਕਨਵੀਰ ਸਿੰਘ ਜੀ ਦੱਸਿਆ ਸੀ ਵੀ ਕਿਸ ਤਰ੍ਹਾਂ ਰਿਜ ਕ੍ਰੈਸਟ ਜਿਹੜਾ ਲਾਸ ਐਂਜਲਸ ਤੋਂ 140 ਕੁ ਮੀਲ ਦੂਰ ਹੈਗਾ, ਉੱਥੇ 7.1 ਦਾ ਜਿਹੜਾ ਭੂਚਾਲ ਆ ਉਹ ਆਇਆ ਸੀ, ਜਿਹਦੇ ਨਾਲ ਕਾਫੀ ਜਿਹੜਾ ਆ ਮਾਲੀ ਨੁਕਸਾਨ ਹੋਇਆ। ਸ਼ੈਲਫਾਂ ਦੇ ਵਿੱਚ ਸਮਾਨ, ਲਾਇਬ੍ਰੇਰੀਆਂ ਦੇ ਵਿੱਚ ਬੁੱਕਾਂ ਡਿੱਗ ਪਈਆਂ, ਘਰਾਂ ਨੂੰ ਕੁਛ ਨੂੰ ਅੱਗਾਂ ਵੀ ਲੱਗੀਆਂ। ਬਹੁਤ ਸਾਰੇ ਜਿਹੜੇ ਸਟਰੀਟ ਸੀਗੀਆਂ ਉਹ ਬੱਕਲ ਅਪ ਵੀ ਹੋ ਗਈਆਂ, ਉਹਨਾਂ ਦੇ ਉੱਤੇ ਜਿੱਦਾਂ ਕਰੈਕ ਵੀ ਆ ਗਏ ਹੈਗੇ ਆ। ਸੋ ਹੁਣ ਜਿਹੜੀ ਆ, ਕਿਉਂਕਿ ਦਿਨ ਹੋ ਗਿਆ, ਰਾਤੀ ਜਿਹੜਾ ਉਹ ਭੁਚਾਲ ਆਇਆ ਸੀ 9 ਵਜੇ ਦੇ ਕਰੀਬ, ਤੇ ਹੁਣ ਦਿਨ ਨੂੰ ਜਿਹੜੀ ਆ ਸਾਰੀ ਜਿਹੜੀਆਂ ਐਮਰਜੈਂਸੀ ਰਿਸਪੌਂਸ ਵਾਲੀਆਂ ਟੀਮਾਂ ਆ ਉਹ ਜਿਹੜਾ ਡੈਮੇਜ ਹੋਇਆ ਉਸ ਨੂੰ ਜਿਹੜਾ ਚੈੱਕ ਕਰ ਰਹੀਆਂ ਹੈਗੀਆਂ, ਅਸੈਸ ਕਰ ਰਹੀਆਂ ਹੈਗੀਆਂ। ਜੀ ਬਿਲਕੁਲ। ਲਾਸ ਐਂਜਲਸ ਡੋਜਰਸ ਦੀ ਗੇਮ ਵੀ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਚੱਲ ਰਹੀ ਸੀ, ਤੇ ਉੱਥੇ ਵੀ ਜਿਹੜੇ ਮੈਦਾਨ ਆ ਉਸ ਦੇ ਵਿੱਚ ਭੂਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ। ਲਾਸ ਵੇਗਸ ਜਿਹੜੀ ਸਟ੍ਰਿਪ ਆ, ਉੱਥੇ ਇੱਕ ਰੋਲਰ ਕੋਸਟਰ ਹੈਗਾ ਆ, ਤੇ ਉਹ ਉਸ ਦੀਆਂ ਵੀ ਕਈ ਵੀਡੀਓਜ਼ ਆਈਆਂ ਵੀ ਉਹ ਇਸ ਭੂਚਾਲ ਦੇ ਝਟਕਿਆਂ ਦੇ ਕਰਕੇ ਕਾਫੀ ਤਰ੍ਹਾਂ ਹਿਲ ਰਿਹਾ ਸੀ, ਜਿਸ ਦੇ ਵਿੱਚ ਜਿਹੜੇ ਪੈਸੰਜਰਸ ਉਸ ਰੋਲਰ ਕੋਸਟਰ 'ਚ ਬੈਠੇ ਸੀ ਉਹ ਪੂਰੀ ਤਰ੍ਹਾਂ ਦਹਿਸ਼ਤ ਦੇ ਵਿੱਚ ਆ ਗਏ, ਡਰ ਗਏ ਸੀਗੇ। 180 ਫੁੱਟ ਉੱਚਾ ਜਿਹੜਾ ਆ ਉਹ ਹਵਾ ਦੇ ਵਿੱਚ ਉਸ ਟਾਈਮ ਸੀਗਾ। ਸੋ ਹੋਰ ਕਈ ਥਾਵਾਂ ਦੇ ਉੱਤੇ ਇਸ ਦੇ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਆ। ਤੇ ਹਰਜੋਤ ਸਿੰਘ ਜੀ, ਇਹਦੇ ਕਰਕੇ ਇਸ ਟਾਈਮ ਇਰਦ ਗਿਰਦ ਦੇ ਰਿਜ ਕ੍ਰੈਸਟ ਦੇ ਇਰਦ ਗਿਰਦ ਦੇ ਇਲਾਕਿਆਂ 'ਚ ਖਾਸ ਕਰਕੇ LA ਤੇ ਹੋਰ ਜਿਹੜੀਆਂ ਵੱਡੀ ਮੈਟਰੋਜ਼ ਆ, ਬੇਕਰਸਫੀਲਡ ਕਹਿ ਲਓ ਜਾਂ ਨਾਲ ਫਰੈਜ਼ਨੋ ਕਹਿ ਲਓ, ਇਹਨਾਂ ਦੇ ਇਰਦ ਗਿਰਦ ਦੇ ਇਲਾਕੇ, ਇਹਨਾਂ ਵਿੱਚ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਡਰ ਜਿਹੜਾ ਆ ਉਹ ਇਸ ਟਾਈਮ ਹੈਗਾ ਆ ਵੀ ਕਿਤੇ ਇਹ ਨਾ ਹੋਵੇ ਵੀ ਕੋਈ ਇਸ ਤੋਂ ਵੀ ਵੱਡਾ ਜਿਹੜਾ ਭੂਚਾਲ ਆ ਹੋਰ ਆ ਜਾਵੇ, ਜਿਸ ਕਰਕੇ ਜਿਹੜਾ ਕਾਫੀ ਹੋਰ ਨੁਕਸਾਨ ਜਿਹੜਾ ਹੋ ਸਕਦਾ। ਦੇਖੋ, ਮਾਲੀ ਨੁਕਸਾਨ ਦੀ ਭਰਪਾਈ ਕਰਨੀ ਤਾਂ ਆਸਾਨ ਆ, ਜੇ ਜਾਨੀ ਨੁਕਸਾਨ ਹੋ ਜਾਂਦਾ ਤਾਂ ਬਹੁਤ ਜਿਹੜੀ ਆ ਉਹ ਮੁਸ਼ਕਿਲਾਂ ਉਹਨਾਂ ਪਰਿਵਾਰਾਂ ਦੇ ਲਈ ਜਿਹੜੀਆਂ ਆ ਜਾਂਦੀਆਂ ਆਲਰੇਡੀ, ਕਿਉਂਕਿ ਉਹ ਜੂਝ ਰਹੇ ਹੋਣਗੇ ਇਸ ਦੇ ਕਰਕੇ। ਸੋ ਆਪਾਂ ਕੱਲ੍ਹ ਵੀ ਕਹਿ ਰਹੇ ਸੀ, ਅੱਜ ਵੀ ਆਪਾਂ ਦੁਬਾਰਾ ਦਿਖਾਉਂਦੇ ਹਾਂ ਵੀ ਆਪਣੀ ਐਮਰਜੈਂਸੀ ਕਿਟਸ ਵਗੈਰਾ ਜਿਹੜੀਆਂ 1-2 ਦਿਨ ਦੇ ਲਈ ਫੀਮਾ ਵਾਲੇ ਜਿੱਦਾਂ ਕਹਿੰਦੇ ਆ ਵੀ ਕਈ ਤਰੀਕੇ ਦੀਆਂ ਐਮਰਜੈਂਸੀ ਕਿਟਸ ਬਣੀਆਂ ਬਣਾਈਆਂ ਮਿਲ ਜਾਂਦੀਆਂ, ਤੁਸੀਂ ਉੱਦਾਂ ਦੀਆਂ ਜਿਹੜੀਆਂ ਆ ਉਹ ਬਣਵਾ ਸਕਦੇ ਹੋ, ਉੱਦਾਂ ਦੀਆਂ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋ। ਐਮਰਜੈਂਸੀ ਐਗਜ਼ਿਟ ਕੀ ਹੋਣੇ ਆ, ਘਰ ਦੇ ਵਿੱਚ ਕਿਹੜਾ ਮਜ਼ਬੂਤ ਟੇਬਲ ਆ ਜਾਂ ਦਰਵਾਜ਼ਾ ਹੈ ਜਿਸ ਦੇ ਅੰਡਰ ਤੁਸੀਂ ਉਸ ਟਾਈਮ ਲੁਕਣਾ ਹੈ ਜਾਂ ਬਾਹਰ ਨੂੰ ਜਾਣਾ ਹੈ, ਜੋ ਵੀ ਤੁਹਾਡੇ ਲਈ ਬਿਹਤਰ ਆ। ਜੇ ਘਰ ਪੁਰਾਣਾ ਆ, ਤੁਹਾਡਾ ਜ਼ਿਆਦਾ ਪੁਰਾਣਾ ਬਣਿਆ ਹੋਇਆ, ਜਿੱਦਾਂ 1980 ਤੋਂ ਪੁਰਾਣਾ ਆ, ਤਾਂ ਉਹਦੇ ਲਚਕਣ ਦੇ, ਉਹਦੇ ਹਿੱਲਣ ਦੇ ਜਿਹੜੇ ਅਸਾਰ, ਟੁੱਟਣ ਦੇ ਡਰ ਜ਼ਿਆਦਾ ਹੁੰਦਾ ਰਾਦਰ ਦੈਨ ਜਿਹੜੇ ਨਵੇਂ ਕੋਡਸ ਦੇ ਨਾਲ ਜਿਹੜੇ ਬਣੇ ਹੁੰਦੇ ਘਰ ਆ ਉਹਨਾਂ ਤੋਂ। ਸੋ ਪਲੀਜ਼ ਜਿਹੜਾ ਆ ਉਹ ਤਿਆਰ ਰਹਿਣਾ ਚਾਹੀਦਾ। ਸਭ ਤੋਂ ਜ਼ਰੂਰੀ ਰਾਜਕਨਵੀਰ ਸਿੰਘ ਜੀ ਇਹ ਆ ਵੀ ਵੈਸੇ ਜਿੰਨੀਆਂ ਇੰਸ਼ੋਰੈਂਸ ਕੰਪਨੀਆਂ ਨਾ ਉਹ ਰਿਕੁਆਇਰ ਵੀ ਕਰਦੀਆਂ ਵੀ ਤੁਹਾਡੇ ਘਰ ਦੇ ਵਿੱਚ ਇੱਕ ਫਾਇਰ ਐਕਸਟਿੰਗੁਇਸ਼ਰ ਚਾਹੀਦਾ। ਸੋ ਸਾਰੇ ਜਣੇ ਚੈੱਕ ਕਰੋ ਗਰਾਜ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਹੈਗਾ। ਜੇ ਨਹੀਂ ਆ ਤੇ ਹੋਮ ਡਿਪੂ ਵਗੈਰਾ 'ਚੋਂ $60-70 ਦਾ ਆਉਂਦਾ, ਲਿਆ ਕੇ ਰੱਖ ਸਕਦੇ ਆ। ਜਾਂ ਕਈਆਂ ਦੇ ਘਰ 'ਚ ਹੈਗਾ ਆ ਉਹ ਐਕਸਪਾਇਰੀ ਹੋ ਗਿਆ, ਕਿਉਂਕਿ ਸਾਲ ਬਾਅਦ ਤੁਹਾਨੂੰ ਚੈੱਕ ਕਰਨੀ ਪੈਂਦੀ ਉਹਦੇ ਵਿੱਚ ਗੈਸ ਜਿਹੜੀ ਆ। ਸੋ ਤਾਂ ਕਿ ਕਿਤੇ ਰੱਬ ਨਾ ਕਰੇ ਭੁਚਾਲ ਆ ਜਾਂਦਾ, ਅੱਗ ਲੱਗਣ ਦੇ ਬਹੁਤ ਚਾਂਸ ਹੁੰਦੇ ਆ, ਕਿਉਂਕਿ ਗੈਸ ਪਾਈਪ ਬਰੋਕ ਹੋ ਜਾਏ ਤੇ ਉਹ ਕੋਲ ਚਾਹੀਦਾ। ਬਾਕੀ ਫਸਟ ਏਡ ਦੀ ਤੁਹਾਡੇ ਕੋਲ ਜਿਹੜੀ ਕਿੱਟ ਚਾਹੀਦੀ ਹੈਗੀ ਆ, ਪਾਣੀ 4-5 ਗੈਲਨ, ਦਵਾਈਆਂ ਜਿਹੜਾ ਕੋਈ ਲੈਂਦਾ ਆ ਥੋੜ੍ਹੀ ਬਹੁਤੀ, ਕਹਿੰਦੇ ਕਾਰ 'ਚ ਵੀ ਰੱਖੋ, ਇੱਕ ਕਾਰ 'ਚ, ਘਰ ਦੇ ਜੇ 4-5 ਕਾਰਾਂ ਚਾਹੇ ਇੱਕ 'ਚ ਰੱਖੋ, ਤੇ ਘਰ ਦੇ ਵਿੱਚ ਚਾਹੇ ਪਿੱਛੇ ਸਟੋਰੇਜ ਰੂਮ ਦੇ ਵਿੱਚ ਥੋੜ੍ਹਾ ਸਮਾਨ ਰੱਖੋ। ਫਰਕ ਦੇਖੋ ਕਿੰਨਾ ਹੁੰਦਾ ਭੁਚਾਲ ਦਾ। ਜਿਹੜਾ ਵੀਰਵਾਰ ਨੂੰ ਭੁਚਾਲ ਆਇਆ ਸੀ ਉਹ 6.4 ਮੈਗਨੀਚਿਊਡ ਦਾ ਸੀ, ਤੇ ਜਿਹੜਾ ਕੱਲ੍ਹ 9 ਵਜੇ ਆਇਆ 7.1 ਸੀ, ਪਰ ਕਹਿੰਦੇ 11 ਟਾਈਮ ਜ਼ਿਆਦਾ ਸਟਰੋਂਗਰ ਸੀਗਾ ਵੀਰਵਾਰ ਨਾਲੋਂ। ਇੰਨਾ ਫਰਕ ਪੈ ਜਾਂਦਾ। ਬਿਲਕੁਲ, ਜਿਹੜਾ ਰਿਕਟਰ ਸਕੇਲ ਆ ਇਹ ਐਕਸਪੋਨੈਂਸ਼ੀਅਲ ਆ। ਸੋ ਇਹ ਲੀਨੀਅਰ ਸਕੇਲ ਨਹੀਂ ਆ ਵੀ ਜੇ 1 ਆ ਤੇ 2 ਆ ਤੇ ਉਹਦੇ ਵਿੱਚ 1 ਦਾ ਹੀ ਜਿਹੜਾ ਫਰਕ ਆ, ਜੇ 1 ਤੇ 2 ਆ ਉਹਦੇ ਵਿੱਚ ਕਈ ਗੁਣਾ ਦਾ ਜਿਹੜਾ ਉਹ ਫਰਕ ਹੁੰਦਾ। ਐਕਸਪੋਨੈਂਸ਼ੀਅਲ ਜਿਹੜਾ ਗ੍ਰਾਫ ਆ
ਉਹ ਇਸ ਹਿਸਾਬ ਦੇ ਨਾਲ ਜਿਹੜਾ ਵੱਧਦਾ ਹੈ। ਸੋ ਪਾਵਰ ਉਨੀ ਜ਼ਿਆਦਾ ਜਿਹੜੀ ਆ ਉਹ ਜਿਹੜੀ ਮਹਿਸੂਸ ਆ ਉਹ ਹੁੰਦੀ ਆ ਫਿਰ ਜਦੋਂ ਇੱਦਾਂ ਹੁੰਦਾ। ਜੇ ਇਹੀ 7 ਦੀ ਥਾਂ 'ਤੇ 8 ਹੁੰਦਾ ਤਾਂ ਹੋਰ ਵੀ ਜ਼ਿਆਦਾ ਜਿਹੜੀ ਆ ਤੁਹਾਨੂੰ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਜਿਹੜੀ ਆ ਉਹ ਐਨਰਜੀ ਜਿਹੜੀ ਆ ਫਿਰ ਧਰਤੀ ਦੇ ਜਿਹੜੀ ਕਰਸਟ ਆ ਉਸ ਦੇ ਵਿੱਚੋਂ ਇੱਦਾਂ ਨਿਕਲਦੀ ਆ। ਸੋ ਸਾਰੇ ਜਣਿਆਂ ਨੂੰ ਅਜਿਹੀ ਜਿੱਥੇ ਦੇ ਇਲਾਕਿਆਂ ਦੇ ਵਿੱਚ ਕੋਈ ਅਜਿਹੀਆਂ ਚੀਜ਼ਾਂ ਹੈਗੀਆਂ ਜਾਂ ਫਾਲਟ ਲਾਈਨ 'ਤੇ ਰਹਿੰਦੇ ਹੋ, ਕੋਈ ਫਲੱਡ ਏਰੀਆ ਦੇ ਵਿੱਚ ਰਹਿੰਦਾ ਆ, ਕੋਈ ਵਾਈਲਡ ਫਾਇਰ ਵਾਲੇ ਇਲਾਕੇ ਦੇ ਵਿੱਚ ਰਹਿੰਦਾ ਆ, ਬੰਦੇ ਨੂੰ ਉਸ ਹਿਸਾਬ ਦੇ ਨਾਲ ਜਿਹੜੀ ਤਿਆਰੀ ਆ ਉਹ ਰੱਖਣੀ ਚਾਹੀਦੀ ਆ। ਆਪਾਂ ਸੈਂਟਾ ਰੋਜ਼ਾ ਦੇ ਵਿੱਚ ਹਰਜੋਤ ਸਿੰਘ ਜੀ ਦੇਖਿਆ ਸੀ, ਪੈਰਾਡਾਈਸ ਦੇ ਵਿੱਚ ਆਪਾਂ ਦੇਖਿਆ ਸੀਗਾ, ਲੋਕਾਂ ਨੂੰ ਅਜੇ ਪਤਾ ਹੈਗਾ ਸੀਗਾ, ਉੱਥੋਂ ਦੇ ਅਧਿਕਾਰੀਆਂ ਨੂੰ ਵੀ ਪਤਾ ਸੀਗਾ, ਪਰ ਉਸ ਦੇ ਬਾਵਜੂਦ ਇਹ ਉਸ ਦੇ ਵਿੱਚ ਨਾਕਾਮ ਰਹੇ। ਦੇਖੋ ਕਿੰਨੇ ਲੋਕਾਂ ਦੀਆਂ ਇਹਨਾਂ ਅੱਗਾਂ ਦੇ ਵਿੱਚ ਜਿਹੜੀ ਉਹ ਮੌਤ ਹੋਈ ਸੀ। ਐਮਰਜੈਂਸੀ ਅਲਰਟ ਸਿਸਟਮ ਨੂੰ ਲੈ ਕੇ ਹੁਣ ਬਹੁਤ ਸਾਰੇ ਐਸਐਮ ਇਨਵੈਸਟੀਗੇਸ਼ਨਾਂ ਜਿਹੜੀਆਂ ਆ ਉੱਥੇ ਚੱਲ ਰਹੀਆਂ ਆ, ਅਤੇ ਨਾਲੇ ਇੱਕ ਰੋਡ ਆਉਣ ਦੇ ਲਈ ਸੇਮ ਰੋਡ ਜਿਹੜੀ ਉਹ ਜਾਣ ਦੇ ਲਈ ਉਹ ਤਾਂ ਬਿਲਕੁਲ ਹੀ ਇੱਕ ਕਹਿ ਲਓ ਵੀ ਆਪਣੇ ਆਪ ਨੂੰ ਹੀ ਉਹੋ ਜਿਹੀ ਥਾਂ ਦੇ ਉੱਤੇ ਫਸਾਉਣ ਵਾਲੀ ਜਿਹੜੀ ਗੱਲ ਆ ਉਹ ਹੋ ਜਾਂਦੀ ਆ। ਸੋ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਬਹੁਤ ਜਿਹੜਾ ਧਿਆਨ ਆ ਉਹ ਰੱਖਣ ਦੀ ਜ਼ਰੂਰਤ ਹੈਗੀ ਆ ਜੀ। ਬਿਲਕੁਲ। ਸੋ ਕਿਟਸ ਜਿਹੜੀਆਂ ਜ਼ਰੂਰ ਰੱਖੋ। ਬਾਕੀ ਜਿਹੜੀ ਸਾਡੇ ਜਿਹੜੇ ਗਵਰਨਰ ਹੈਗੇ ਕੈਲੀਫੋਰਨੀਆ ਦੇ, ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਕਿਹਾ ਵੀ ਐਮਰਜੈਂਸੀ ਉੱਥੇ ਹੈਲਪ ਸਾਨੂੰ ਜਿਹੜੀ ਕੀਤੀ ਜਾਵੇ, ਕਿਉਂਕਿ ਕੁਛ ਘਰਾਂ ਨੂੰ ਅੱਗਾਂ ਵੀ ਲੱਗੀਆਂ, ਕਈਆਂ ਦੀਆਂ ਫਾਊਂਡੇਸ਼ਨਸ ਹਿੱਲ ਗਈਆਂ, ਰੀਟੇਨਿੰਗ ਵਾਲਸ ਹਿੱਲ ਗਈਆਂ, ਕਈ ਜਿਹੜੇ ਸਟਰੀਟਸ ਹੈਗੀਆਂ ਉਹਨਾਂ 'ਚ ਕਰੈਕ ਕਾਫੀ ਵੱਡੇ ਜਿਹੜੇ ਆ ਗਏ ਹੈਗੇ ਆ ਜੀ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਉਸ 'ਤੇ ਨਜ਼ਰ ਮਾਰੀਏ ਤਾਂ ਜਿਹੜਾ ਸੈਂਸਸ ਦਾ ਸਵਾਲ ਆ ਉਸ ਨੂੰ ਲੈ ਕੇ ਅਜੇ ਵੀ ਕਾਫੀ ਕੁਛ ਰੌਲਾ ਰੱਪਾ ਜਿਹੜਾ ਆ ਉਹ ਪੈ ਰਿਹਾ ਆ। ਸੁਪਰੀਮ ਕੋਰਟ ਨੇ ਤਾਂ ਇਹ ਆਪਣੇ ਫੈਸਲਾ ਸੁਣਾ ਦਿੱਤਾ ਸੀਗਾ ਵੀ ਇਸ ਵਾਰ ਦੇ ਸੈਂਸਸ ਦੇ ਵਿੱਚ ਇਸ ਸਵਾਲ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ, ਪਰ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਆਖਿਆ ਸੀਗਾ ਵੀ ਆਪਣੇ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਕੋਈ ਚੋਰ ਮੋਰੀ ਲੱਭੋ ਜਾਂ ਕੋਈ ਨਾ ਕੋਈ ਰਾਹ ਲੱਭੋ ਕਿਸੇ ਵੀ ਤਰੀਕੇ ਦਾ, ਜਿਹਦੇ ਕਰਕੇ ਆਪਾਂ ਇਹ ਜਿਹੜਾ ਸੈਂਸਸ ਦਾ ਸਵਾਲ ਜਿਹੜਾ ਆ ਉਹ ਪੁੱਛਿਆ ਜਾਵੇ। ਅਤੇ ਰਾਸ਼ਟਰਪਤੀ ਟਰੰਪ ਕੱਲ੍ਹ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਹਿ ਰਹੇ ਸੀਗੇ ਵੀ $multi-billion ਜਿਹੜੇ ਆਪਾਂ ਇਨਫਰਾਸਟਰਕਚਰ ਦੇ ਉੱਤੇ ਖਰਚਣੇ ਹੁੰਦੇ ਆ, ਅਤੇ ਇਹਦੇ ਵਿੱਚ ਕੀ ਮਾੜਾ ਹੈ ਜੇ ਅਸੀਂ ਪੁੱਛ ਲਾਂਗੇ ਵੀ ਕੌਣ ਸਿਟੀਜ਼ਨ ਹੈ ਅਤੇ ਕੀ ਨਹੀਂ ਹੈ, ਕਿਹੜੇ ਇਲਾਕੇ 'ਚ ਕਿੰਨੇ ਹੈਗੇ ਆ। ਪਰ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਮਸਲਾ ਉਦੋਂ ਜ਼ਿਆਦਾ ਭਖਿਆ ਸੀਗਾ। ਇੱਕ ਜਿਹੜਾ ਸਾਬਕਾ GOP ਦਾ ਜਿਹੜਾ ਮੈਂਬਰ ਸੀਗਾ, ਉਸ ਦੇ ਜਿਹੜੇ ਇੱਕ ਗੋਪਨੀय ਦਸਤਾਵੇਜ਼ ਸਾਹਮਣੇ ਆਏ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿੰਨਾ ਪਲਾਨ ਬਣਾਇਆ ਸੀਗਾ ਵੀ ਆਪਾਂ ਜੈਰੀਮੈਂਡਰਿੰਗ ਇਸ ਸੈਂਸਸ ਦੇ ਆਧਾਰ ਦੇ ਉੱਤੇ ਸਿਟੀਜ਼ਨਸ਼ਿਪ ਦੇ ਸਵਾਲ ਦੇ ਉੱਤੇ ਜਿਹੜੀ ਕਰਨੀ ਆ। ਉਹ ਵੀ ਕੇਸ ਇਸ ਟਾਈਮ ਅਦਾਲਤ ਦੇ ਵਿੱਚ ਜਿਹੜੇ ਉਹ ਦਸਤਾਵੇਜ਼ਾਂ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ, ਅਤੇ ਕੱਲ੍ਹ ਇੱਕ ਫੈਡਰਲ ਜਿਊਰੀ ਨੇ ਗੋ ਹੈਡ ਦੇ ਦਿੱਤਾ ਸੀ ਵੀ ਇਸ ਨੂੰ ਅਦਾਲਤ ਦੇ ਵਿੱਚ ਜਿਹੜੀ ਇਸ ਦੀ ਜਿਹੜੀ ਆ ਆਈ ਥਿੰਕ 9th ਸਰਕਟ ਦੇ ਵਿੱਚ ਜਿਹੜੀ ਇਸ ਦੀ ਸੁਣਵਾਈ ਜਿਹੜੀ ਆ ਉਹ ਇਸ ਸਵਾਲ ਨੂੰ ਲੈ ਕੇ ਜਿਹੜੀ ਉਹ ਕੀਤੀ ਜਾ ਸਕੇ। ਟਰੰਪ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਚਾਹੁੰਦਾ ਆ ਵੀ ਇਹ ਸਵਾਲ ਜਿਹੜਾ ਆ ਉਹ ਆਵੇ। ਉੱਦਾਂ ਉਸ ਤੋਂ ਕੁਝ ਦਿਨ ਪਹਿਲਾਂ ਵਿਲਬਰ ਰੌਸ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 'ਚ ਕਿਹਾ ਸੀਗਾ ਵੀ ਹਾਂ ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਵੀ ਸਵਾਲ ਦੀ ਜ਼ਰੂਰਤ ਨਹੀਂ ਆ ਤਾਂ ਆਪਾਂ ਉਹਨਾਂ ਦੇ ਹਿਸਾਬ ਦੇ ਨਾਲ ਚੱਲਾਂਗੇ। ਪਰ ਰਾਸ਼ਟਰਪਤੀ ਟਰੰਪ ਦਾ ਜਿਹੜਾ ਮੂਡ ਆ, ਮਨ ਆ, ਉਹ ਦੂਜੇ ਪਾਸੇ ਨੂੰ ਹੈਗਾ ਆ, ਅਤੇ ਕਹਿੰਦੇ ਵੀ ਹੁਣ ਉਹ ਫਾਈਟ ਜਿਹੜੀ ਉਹ ਪੂਰੀ ਕਰਨਗੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸੈਂਸਸ ਦਾ ਜਿਹੜਾ ਸਵਾਲ ਆ ਉਹ ਇਸ ਦੇ ਵਿੱਚ ਆ ਸਕੇ। ਸੋ ਲੈਟਸ ਸੀ ਵੀ ਇਸ ਦੇ ਉੱਤੇ ਕੀ ਬਣਦਾ, ਚਾਹੇ ਵਿਨ ਜਾਂ ਲੂਜ਼, ਕੁਛ ਨਾ ਕੁਛ ਤਾਂ ਚਲੋ ਕਿਸੇ ਨਾ ਕਿਸੇ ਨੂੰ ਹੋਣਾ ਹੀ ਆ, ਪਰ ਇਸ ਦੇ ਕਰਕੇ ਇਹ ਆ ਵੀ ਪ੍ਰੋਸੈਸ ਥੋੜ੍ਹਾ ਜਿਹੜਾ ਡਿਲੇ ਹੋਣ ਜਾ ਰਿਹਾ। ਆਲਰੇਡੀ ਤੁਸੀਂ ਦੇਖੋ ਵੀ 1 ਹਫ਼ਤਾ ਇਸ ਮਹੀਨੇ ਦਾ ਲੰਘ ਗਿਆ ਆ, ਅਤੇ ਛਪਾਈ ਜਿਹੜੀ ਆ ਫਾਰਮਸ ਦੀ ਜਿਹੜੀ ਸ਼ੁਰੂ ਹੋਣੀ ਸੀਗੀ, ਕਿੰਨੇ ਮਿਲੀਅਨ ਜਿਹੜੇ ਪੇਜਾਂ ਦੀ ਜਿਹੜੀ ਛਪਾਈ ਹੋਣੀ ਸੀ ਉਹ ਇਸ ਟਾਈਮ ਪੂਰੀ ਹਾਲਟ ਦੇ ਉੱਤੇ ਇਸੇ ਕਰਕੇ ਪਈ ਆ ਵੀ ਕਿਉਂਕਿ ਇਹ ਨਿਰਧਾਰਤ ਨਹੀਂ ਕੀਤਾ ਜਾ ਸਕਿਆ ਅਜੇ ਤੱਕ ਵੀ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਸਵਾਲ ਹੋਵੇਗਾ ਜਾਂ ਨਹੀਂ ਹੋਵੇਗਾ। ਜਿੰਨੇ ਵੀ ਕਹਿ ਲਓ ਵੀ ਇਹਨਾਂ ਦੇ ਕ੍ਰਿਟਿਕਸ ਵੀ ਹੈਗੇ ਆ, ਅਤੇ ਜਾਂ ਫਿਰ ਕਹਿ ਲਓ ਵੀ ਬਹੁਤ ਸਾਰੇ ਹਾਰਡ ਟੂ ਕਾਊਂਟ ਕਰਨ ਵਾਲੇ ਜਿਹੜੀਆਂ ਕਮਿਊਨਿਟੀਜ਼ ਵਾਲੇ ਆ ਜਾਂ ਮਾਈਗਰੈਂਟਸ ਆ, ਉਹਨਾਂ ਦੇ ਮਨ ਦੇ ਵਿੱਚ ਇਹੀ ਡਰ ਆ ਵੀ ਇਸ ਸਵਾਲ ਦੇ ਕਰਕੇ ਕਿਤੇ ਉਹਨਾਂ ਦੇ ਇਮੀਗ੍ਰੇਸ਼ਨ ਦੇ ਸਟੇਟਸ ਦੇ ਉੱਤੇ ਕੋਈ ਫਰਕ ਪਵੇਗਾ ਜਾਂ ਨਹੀਂ ਪਵੇਗਾ, ਜਾਂ ਉਹਨਾਂ ਦੇ ਨਿਸ਼ਾਨਦੇਹੀ ਤਾਂ ਨਹੀਂ ਜਿਹੜੀ ਆ ਉਹ ਕਰ ਦਿੱਤੀ ਜਾਵੇਗੀ ਇਸ ਸਵਾਲ ਦੇ ਕਰਕੇ। ਅਤੇ ਇਹ ਡਰ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਡਰਾ ਰਿਹਾ, ਸਤਾ ਰਿਹਾ ਆ ਵੀ ਕਿਤੇ ਇਹਦੇ ਕਰਕੇ ਸੈਂਸਸ ਦੇ ਵਿੱਚ ਬਹੁਤ ਸਾਰੇ ਲੋਕ ਹਿੱਸਾ ਹੀ ਨਾ ਲੈਣ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ UN ਆ ਉਹਦੇ ਵਿੱਚ ਜਿਹੜੀ ਐਟੋਮਿਕ ਵਾਚਡੌਗ ਦੀ 35 ਨੇਸ਼ਨ ਦੀ ਬੋਰਡ ਆਫ ਗਵਰਨਰਸ ਹੈਗੇ ਆ, ਉਹਨਾਂ ਨੂੰ ਜਿਹੜਾ US ਨੇ ਕਿਹਾ ਵੀ ਇੱਕ ਐਮਰਜੈਂਸੀ ਮੀਟਿੰਗ ਕਰਕੇ ਇਰਾਨ ਦੇ ਬਾਰੇ ਜਿਹੜਾ ਉਹਨਾਂ ਨੇ ਬ੍ਰੇਕ ਕੀਤੀ ਹੈਗੀ 2015 ਦੀ ਨਿਊਕਲੀਅਰ ਡੀਲ ਸੀ ਜਿਹੜੀ ਮੇਜਰ ਪਾਵਰਸ ਦੇ ਨਾਲ, ਉਹਦੇ ਉੱਤੇ ਡਿਸਕਸ਼ਨ ਕੀਤਾ ਜਾਵੇ।
ਸੋ ਇਹਦੇ ਵਿੱਚ ਦੱਸਦੇ ਜਾਈਏ ਸਰੋਤਿਆਂ ਨੂੰ, ਟੋਟਲ 6 ਮੁਲਕ ਸੀਗੇ ਜਿਨ੍ਹਾਂ ਦੇ ਨਾਲ ਈਰਾਨ ਵਾਲਿਆਂ ਨੇ ਡੀਲ ਕੀਤੀ ਸੀ 2015 'ਚ ਵੀ ਅਸੀਂ ਇੰਨੀ ਲਿਮਿਟ ਤੱਕ ਹੀ ਜਿਹੜਾ ਆ ਯੂਰੇਨੀਅਮ ਇਨਰਿਚਮੈਂਟ ਰੱਖਾਂਗੇ, ਪਰ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਬ੍ਰੇਕ ਹੋ ਗਈ ਹੈਗੀ ਆ, US ਵਾਲੇ ਬਲੇਮ ਕਰ ਰਹੇ ਆ। ਅਤੇ ਹੁਣ ਜਿਹੜਾ US ਇੱਕ ਪਾਸੇ ਆ ਅਤੇ ਰਸ਼ੀਆ, ਚਾਈਨਾ, ਫਰਾਂਸ, ਬ੍ਰਿਟੇਨ ਅਤੇ ਜਰਮਨੀ, ਇਹ 5 ਮੁਲਕ ਜਿਹੜੇ ਆ ਇਹ ਹਜੇ ਵੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਡੀਲ ਆ ਉਹਨੂੰ ਜਿੰਦਾ ਰੱਖਿਆ ਜਾਵੇ, ਪਰ US ਵਾਲਿਆਂ ਨੇ ਪੂਰਾ ਜਿਹੜਾ ਪ੍ਰੈਸ਼ਰ ਬਣਾਇਆ। ਸੋ ਹੁਣ ਇਸ ਬੁੱਧਵਾਰ ਨੂੰ 2:30 ਵਜੇ ਜਿਹੜੀ ਆ IAEA ਜਿਹੜੀ ਹੈਗੀ ਆ, ਇੰਟਰਨੈਸ਼ਨਲ ਅਟੋਮਿਕ ਐਨਰਜੀ ਦੀ ਜਿਹੜੀ ਹੈਗੀ ਆ, ਉਹਨਾਂ ਦੀ ਮੀਟਿੰਗ ਇਸ ਮੁੱਦੇ ਦੇ ਉੱਤੇ ਹੋਊਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਨਾਰਥ ਕੋਰੀਆ ਵਾਲੇ ਨੇ ਇੱਕ ਆਸਟ੍ਰੇਲੀਅਨ ਸਟੂਡੈਂਟ ਆ ਉਸਨੂੰ ਐਕਸਪੈਲ ਕਰ ਦਿੱਤਾ ਅਤੇ ਉਸ ਦੇ ਉੱਤੇ ਇਹ ਦੋਸ਼ ਲਾਏ ਆ ਵੀ ਉਹ ਜਿਹੜਾ ਨਾਰਥ ਕੋਰੀਆ ਦੇ ਖਿਲਾਫ ਜਿਹੜਾ ਆ ਉਹ ਕੰਮ ਕਰ ਰਿਹਾ ਸੀ। ਨਾਰਥ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਤਾਂ ਇੱਥੋਂ ਦਾ ਕਿਹਾ ਗਿਆ ਵੀ ਜਿਹੜਾ ਐਲਕ ਸਿਗਲੇ ਜਿਹੜਾ ਹੈਗਾ ਆਸਟ੍ਰੇਲੀਅਨ ਸਟੂਡੈਂਟ ਆ ਜਿਸ ਨੂੰ ਨਾਰਥ ਕੋਰੀਆ ਦੇ ਵਿੱਚ ਡਿਟੇਨ ਕੀਤਾ ਗਿਆ ਸੀਗਾ, ਵੀ 38 ਸਾਲ ਉਸ ਦੀ ਉਮਰ ਆ, ਵੀ ਇਹ ਸਪਾਈੰਗ ਦਾ ਕੰਮ, ਜਸੂਸੀ ਦਾ ਕੰਮ ਜਿਹੜਾ ਆ ਉਹ ਉੱਥੇ ਕਰ ਰਿਹਾ ਸੀ। ਸਭ ਨੂੰ ਯਾਦ ਹੋਣਾ ਆ ਆਟੋ ਬਾਇਰ ਨਾਂ ਦਾ ਜਿਹੜਾ ਮੁੰਡਾ ਅਮਰੀਕਾ ਦਾ, ਉਸ ਨੂੰ ਵੀ ਅਜਿਹੀ ਦੋਸ਼ਾਂ ਦੇ ਤਹਿਤ ਸਟੂਡੈਂਟ ਜਿਹੜਾ ਸੀਗਾ ਉਸ ਨੂੰ ਉੱਥੇ ਫੜ ਲਿਆ ਗਿਆ ਸੀਗਾ ਅਤੇ ਬਾਅਦ ਦੇ ਵਿੱਚ ਉਸ ਨੂੰ ਇੰਨਾ ਟਾਰਚਰ ਕੀਤਾ ਗਿਆ ਵੀ ਉਹ ਕੋਮਾ 'ਚ ਚਲਾ ਗਿਆ, ਅਤੇ ਕੋਮਾ 'ਚ ਆਉਣ ਤੋਂ ਬਾਅਦ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਹਾਲਾਤ ਉਹਦੇ ਮਾੜੇ ਹੋ ਗਏ ਉਸ ਨੂੰ ਅਮਰੀਕਾ ਦਾ ਘੱਲ ਦਿੱਤਾ ਗਿਆ, ਪਰ ਉਸ ਦੀ ਇੱਥੇ ਅਮਰੀਕਾ 'ਚ ਆਉਣ ਤੋਂ ਬਾਅਦ ਕੁਛ ਹਫ਼ਤਿਆਂ ਦੇ ਵਿੱਚ ਹੀ ਜਿਹੜਾ ਉਸ ਦਾ ਦੇਹਾਂਤ ਹੋ ਗਿਆ ਸੀਗਾ। ਸੋ ਹੁਣ ਜਿਹੜਾ ਆ ਇਸ ਨੂੰ ਨਾਰਥ ਕੋਰੀਆ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। ਸੋ ਦੇਖਦੇ ਹਾਂ ਵੀ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਆ ਉਹਨਾਂ ਨੇ ਇਸ ਦੇ ਜਿਹੜੀ ਵੀ ਇਸ ਨੂੰ ਛੱਡ ਦਿੱਤਾ ਗਿਆ ਆ ਨਾਰਥ ਕੋਰੀਆ ਵੱਲੋਂ, ਉਸ ਦੇ ਬਾਰੇ ਜਾਣਕਾਰੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਦਿੱਤੀ ਸੀ। ਅਤੇ ਨਾਲ ਹੀ ਉਹਨਾਂ ਨੇ ਸਵੀਡਨ ਦੇ ਅਫੀਸ਼ੀਅਲਸ ਉਹਨਾਂ ਦਾ ਧੰਨਵਾਦ ਵੀ ਜਿਹੜਾ ਕੀਤਾ, ਕਹਿੰਦੇ ਵੀ ਉਹਨਾਂ ਨੇ ਉੱਥੋਂ ਉਹਨੂੰ ਲੈ ਕੇ ਆਏ ਨੇ ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੁਲਕ ਦੇ ਇਸ ਮੁੰਡੇ ਨੂੰ ਜਿਹੜਾ ਆ ਵਾਪਸ ਲਿਆਉਣ ਦੇ ਵਿੱਚ ਮਦਦ ਕੀਤੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਪਿਛਲੇ ਦਿਨਾਂ ਤੋਂ ਇੱਕ ਯੂਨੀਵਰਸਿਟੀ ਆਫ ਯੂਟਾ ਦੀ ਸਟੂਡੈਂਟ ਮੈਕੈਂਜ਼ੀ ਲੂਇਕ ਜਿਹੜੀ ਸੀ ਉਹ ਗੁਆਚੀ ਹੋਈ ਸੀ। ਹੁਣ ਪਤਾ ਲੱਗਾ ਆ ਵੀ ਉਸ ਦੀ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਗਈ ਹੈਗੀ ਆ। ਸਾਲਟ ਲੇਕ ਸਿਟੀ ਤੋਂ 85 ਮੀਲ ਦੂਰ ਜਿਹੜੀ ਆ ਉਹਦੀ ਬੋਡੀ ਨੂੰ ਲੱਭ ਲਿਆ ਗਿਆ ਆ। ਕਹਿੰਦੇ ਲੋਗਨ ਕੈਨੀਅਨ ਜਿਹੜਾ ਏਰੀਆ ਆ ਉੱਥੋਂ ਉਸ ਦੀ ਬੋਡੀ ਰਿਕਵਰ ਕੀਤੀ ਆ। ਜੀ ਬਿਲਕੁਲ, ਉਸ ਦੇ ਤਹਿਤ ਇਸ ਮਾਮਲੇ ਦੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਤੋਂ ਕੁਛ ਦਿਨ ਪਹਿਲਾਂ, ਜਦ ਕੁਛ ਉੱਦਾਂ ਦੇ ਜਿਹੜੇ ਸੁਰਾਖ ਆ ਪੁਲਿਸ ਦੇ ਹੱਥੇ ਲੱਗੇ ਸੀ। ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ, ਆਪਾਂ ਹੁਣ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਜੇ ਗੱਲ ਕਰਨੀ ਸ਼ੁਰੂ ਕਰੀਏ, ਫੈਮਿਲੀ ਓਪਰੇਸ਼ਨ ਨਾਂ ਦਾ ਜਿਹੜਾ ਆਈਸ ਦਾ ਇੱਕ ਇਸ ਟਾਈਮ ਕਾਰਵਾਈ ਉਹ ਕਰਨ ਜਾ ਰਹੇ ਆ। ਹੁਣ ਤੋਂ ਕੁਛ ਘੰਟੇ ਪਹਿਲਾਂ ਦੀ ਜਿਹੜੀ ਇਹ ਖਬਰ ਆ ਰਹੀ ਆ ਵੀ ਕਹਿੰਦੇ ਆਈਸ ਵਾਲੇ ਆਪਣੇ ਇਸ ਪਲਾਨ ਦੇ ਨਾਲ, ਜਿਸ ਦਾ ਨਾਮ ਉਹਨਾਂ ਨੇ ਫੈਮਿਲੀ ਓਪਰੇਸ਼ਨ ਰੱਖਿਆ ਆ, ਉਸ ਨੂੰ ਜਿਹੜਾ ਆ ਉਹ ਗਾਂਹ ਵਧਾਉਣ ਜਾ ਰਹੇ ਆ। ਪ੍ਰੈਜ਼ੀਡੈਂਟ ਟਰੰਪ ਨੇ ਐਡਮਿਨਿਸਟ੍ਰੇਸ਼ਨ ਨੂੰ ਆਖਿਆ ਆ ਵੀ ਇਸ ਦੇ ਨਾਲ ਜਿਹੜਾ ਆ ਮੂਵ ਫਾਰਵਰਡ ਉਹ ਹੋਣ, ਜਿਸ ਦੇ ਨਾਲ ਜਿਹੜੇ ਹਜ਼ਾਰਾਂ ਹੀ ਮਾਈਗਰੈਂਟ ਫੈਮਲੀਜ਼ ਦੇ ਵਿੱਚ ਲੋਕ ਜਿਨ੍ਹਾਂ 'ਤੇ ਡੈਪੂਟੇਸ਼ਨ ਦੇ ਇਸ ਟਾਈਮ ਲੱਗੇ ਹੋਏ ਨੇ, ਆਰਡਰ ਉਹਨਾਂ ਦੇ ਉੱਤੇ ਆਏ ਹੋਏ ਆ ਵੀ ਉਹਨਾਂ ਨੂੰ ਫੜ ਕੇ ਅਮਰੀਕਾ ਤੋਂ ਜਿਹੜਾ ਬਾਹਰ ਆ ਉਹ ਕੀਤਾ ਜਾਵੇ। ਜੂਨ 17 ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤੀ ਸੀ ਵੀ ਮਿਲੀਅਨਸ ਜਿਹੜੇ ਹੈਗੇ ਲੋਕ ਆ ਜਿਨ੍ਹਾਂ ਨੂੰ ਡੈਪੂਟੇਸ਼ਨ ਜਿਨ੍ਹਾਂ 'ਤੇ ਲੱਗੀ ਆ ਉਹ ਤਿਆਰ ਰਹਿਣ, ਉਹਨਾਂ ਨੂੰ ਅਸੀਂ ਕਿਸੇ ਵੀ ਟਾਈਮ ਫੜ ਕੇ ਜਿਹੜਾ ਆ ਉਹ ਅਮਰੀਕਾ ਤੋਂ ਬਾਹਰ ਜਿਹੜਾ ਉਹ ਕਰ ਸਕਦੇ। ਕਹਿੰਦੇ ਵੀ ਜਿਸ ਰਫ਼ਤਾਰ ਦੇ ਨਾਲ ਆ ਰਹੇ ਉਨੀ ਰਫ਼ਤਾਰ ਦੇ ਨਾਲ ਅਸੀਂ ਲੋਕਾਂ ਨੂੰ ਜਿਹੜਾ ਆ ਉਹ ਬਾਹਰ ਕੱਢਾਂਗੇ ਅਤੇ ਡੈਪੂਟੇਸ਼ਨ ਜਿਹੜੀ ਸਟਾਰਟ ਕਰਾਂਗੇ। ਉਸ ਤੋਂ ਬਾਅਦ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ, ਫਿਰ ਕੁਛ ਟਾਈਮ ਦੇ ਲਈ ਇਸ ਆਪਰੇਸ਼ਨ ਨੂੰ ਡਿਲੇ ਕੀਤਾ ਗਿਆ, ਪਰ ਹੁਣ ਆਈਸ ਵਾਲਿਆਂ ਨੇ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਇਹ ਕਨਫਰਮ ਇੱਕ ਹਿਸਾਬ ਨਾਲ ਕੀਤਾ ਆ ਵੀ ਉਹ ਜਲਦ ਹੀ ਇਸ ਆਪਰੇਸ਼ਨ ਨੂੰ ਗੋ ਹੈਡ ਕਰਨ ਜਾ ਰਹੇ ਆ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੇ ਥਾਵਾਂ ਦੇ ਉੱਤੇ, ਲੋਕਲ ਥਾਵਾਂ ਦੇ ਉੱਤੇ ਜਿਹੜੇ ਕੁਛ ਲੋਕ ਅੰਦਰ ਖਾਤੇ ਜਿਹੜਾ ਕੰਮ ਕਰਦੇ ਨੇ, ਉਹਨਾਂ ਦੇ ਵੱਲੋਂ ਵੀ ਇਹੀ ਕਹਿਣਾ ਹੈ ਵੀ ਹਾਂ ਵੀ ਇੱਥੇ ਬਹੁਤ ਜਲਦ ਜਿਹੜੀਆਂ ਰੇਡਾਂ ਆ ਉਹ ਪੈਣੀਆਂ ਸ਼ੁਰੂ ਹੋ ਸਕਦੀਆਂ। ਸੋ ਜਿਨ੍ਹਾਂ ਦੇ ਡੈਪੂਟੇਸ਼ਨ ਦੇ ਲੱਗੇ ਹੋਏ ਨੇ ਉਹ ਇਸ ਚੀਜ਼ ਦੇ ਲਈ ਜਿਹੜੇ ਉਹ ਤਿਆਰ ਰਹਿਣ। ਅਤੇ ਬਾਕੀ ਇਹ ਗੱਲ ਜ਼ਰੂਰ ਆ
ਲੋਕ ਇਹ ਨਾ ਸੋਚਣ ਵੀ ਮੇਰੀ ਡੈਪੂਟੇਸ਼ਨ ਨਹੀਂ ਲੱਗੀ ਤੇ ਮੈਂ ਗੈਰ ਕਾਨੂੰਨੀ ਢੰਗ ਨਾਲ ਇੱਥੇ ਆ ਤੇ ਮੈਨੂੰ ਫੜਨਗੇ ਨਹੀਂ। ਜਿਹੜਾ ਵੀ ਰਸਤੇ ਦੇ ਵਿੱਚ ਆਉਂਦਾ ਹੈ ਸਭ ਚੱਕੀ ਜਾਂਦੇ ਆ। ਕਿਉਂਕਿ ਇਹ ਇੱਕ ਚੀਜ਼ ਇਹ ਦੱਸਦੇ ਜਾਈਏ ਵੀ ਅਮਰੀਕਾ ਦੇ ਵਿੱਚ 70% ਲੋਕ ਅਜਿਹੇ ਨੇ ਜਿਹੜੇ ਆਉਂਦੇ ਕਾਨੂੰਨੀ ਢੰਗ ਦੇ ਨਾਲ ਨੇ, ਜਿੱਦਾਂ ਵਿਜ਼ਟਰ ਵੀਜ਼ੇ ਦੇ ਤੇ ਹੋਰ ਕਿਸੇ ਤਰੀਕੇ ਦੇ ਨਾਲ ਆਉਂਦੇ ਨੇ, ਉਹ ਜਾਂਦੇ ਨਹੀਂ। ਉਹ ਮੁਸ਼ਕਿਲ ਜਿਹੜੀ ਆ ਬਾਰਡਰ ਦੇ ਨਾਲੋਂ ਵੀ ਜਿਹੜੀ ਉਹ ਤਗੜੀ ਹੈਗੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਵੀ ਇਹਨਾਂ ਨੇ ਦੇਖੋ ਕਾਰਵਾਈ ਮੈਨੂੰ ਲੱਗਦਾ ਕਾਫੀ ਸਟਰੋਂਗ ਜਿਹੜੀ ਉੱਥੇ ਕਰ ਸਕਦੇ ਨੇ। ਸੋ ਬਿਲਕੁਲ ਜੂਨ 17 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਮੈਂ ਇਹ ਆਪਰੇਸ਼ਨ ਜਿਹੜਾ ਆ ਜਿਨ੍ਹਾਂ ਤੇ ਡਿਪੋਰਟੇਸ਼ਨ ਲੱਗੀ ਆ ਜਾਂ ਕੋਈ ਵੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਆ ਵੀ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਬੰਦਿਆਂ ਨੂੰ ਕੱਢਣਾ ਬਾਹਰ ਸ਼ੁਰੂ ਕਰ ਦੇਵਾਂਗੇ। ਪਰ ਉਸ ਤੋਂ ਬਾਅਦ ਨੈਂਸੀ ਪਲੋਸੀ ਜਿਹੜੇ ਆ ਹਾਊਸ ਸਪੀਕਰ, ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਕਿਹਾ ਸੀ ਭਈ ਇਹ ਠੀਕ ਨਹੀਂ, ਅਸੀਂ ਰਲ ਕੇ ਗੱਲਬਾਤ ਕਰਦੇ ਹਾਂ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 2 ਵੀਕ ਦਾ ਸਮਾਂ ਜਿਹੜਾ ਡੈਮੋਕ੍ਰੇਟਸ ਅਤੇ ਰਿਪਬਲਿਕਨ ਜਿਹੜੇ ਕਾਂਗਰਸਮੈਨ ਅਤੇ ਸੈਨੇਟਰਸ ਉਹਨਾਂ ਨੂੰ ਦਿੱਤਾ ਸੀ ਭਈ ਕੋਈ ਨਾ ਕੋਈ ਜਿਹੜੀ ਡੀਲ ਆ ਤੁਸੀਂ ਇਹਦੇ ਲੈ ਕੇ ਆਓ। ਪਰ ਉਹ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਡੀਲ ਨਹੀਂ ਹੋਈ। ਹੁਣ ਫਿਰ ਉਹਨਾਂ ਨੇ ਕਿਹਾ ਵੀ 4 ਜੁਲਾਈ ਤੋਂ ਬਾਅਦ ਇਹ ਜਿਹੜਾ ਕੰਮ ਆ ਇਹ ਸ਼ੁਰੂ ਹੋ ਜਾਊਗਾ। ਇਸ ਆਪਰੇਸ਼ਨ ਦਾ ਜਿਸ ਤਰ੍ਹਾਂ ਤੁਸੀਂ ਨਾਮ ਦੱਸਿਆ ਹੈਗਾ ਉਹ ਨਹੀਂ ਦੱਸ ਵੀ ਦਿੱਤਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਜਿਹੜੀ ਪੋਸਟ ਆ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਇੰਟਰਵਿਊਜ਼ ਵੀ ਕੀਤੀਆਂ। ਉਹਨਾਂ ਨੇ ਇੱਕ ਈਵਾ ਨਾਮ ਦੀ ਜਿਹੜੀ ਲੇਡੀ ਆ ਜੋ ਕਿ ਕਹਿੰਦੇ ਵੀ ਪਲਾਂਟ ਨਰਸਰੀ ਹੋਮਸਟੈਡ ਫਲੋਰੀਡਾ ਦੇ ਵਿੱਚ ਕੰਮ ਕਰਦੀ ਆ, ਅਤੇ ਉਹ ਕਹਿੰਦੀ ਆ ਵੀ ਮੈਨੂੰ ਇਹ ਨਹੀਂ ਪਤਾ ਵੀ ਮੈਂ ਜੇ ਸਵੇਰੇ ਘਰ ਨੂੰ ਛੱਡ ਕੇ ਜਾਊਂਗੀ ਅਤੇ ਰਾਤ ਨੂੰ ਮੈਂ ਘਰ ਆ ਵੀ ਜਾਵਾਂਗੀ ਕਿ ਨਹੀਂ। ਹਾਲਾਂਕਿ ਉਹ ਕਹਿੰਦੇ ਵੀ ਮੈਂ US ਸਿਟੀਜ਼ਨ ਦੀ ਜਿਹੜੀ ਬੇਟੀ ਆ ਅਤੇ 19 ਸਾਲ ਪਹਿਲਾਂ ਮੈਂ ਮੈਕਸੀਕੋ ਤੋਂ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਈ ਹਾਂ ਅਤੇ 19 ਸਾਲਾਂ ਤੋਂ ਇੱਥੇ ਜਿਹੜੀ ਆ ਕੰਮ ਕਰ ਰਹੀ ਹੈਗੀਆਂ। ਸਰੋਤਿਆਂ ਨੂੰ ਪਤਾ ਹੀ ਹੋਊਗਾ ਵੀ ਜਿਹੜੇ ਆਈਸ ਦੇ ਪਹਿਲਾਂ ਹੈੱਡ ਜਿਹੜੇ ਘੱਟੋ ਘੱਟ 2 ਜਿਹੜੇ ਆ ਜਿਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਸੀ, ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਸਖਤ ਸਟੈਂਡ ਲੈਣ ਨੂੰ ਕਹਿੰਦੇ ਸੀ। ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਰੋਨਲਡ ਬੀਟੀਐਲੋ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਕ੍ਰਿਸਟੀਜਨ ਨੀਲਸਨ ਸੀ, ਉਹਨਾਂ ਨੂੰ ਜਿਹੜਾ ਕੱਢ ਦਿੱਤਾ ਗਿਆ ਸੀ ਕਿਉਂਕਿ ਜਦੋਂ ਉਹਨਾਂ ਨੇ ਆਰਡਰ ਫੋਲੋ ਨਹੀਂ ਕੀਤੇ ਸੀ। ਅਤੇ ਜਿਹੜੇ ਹੋਣ ਵਾਲੇ ਸੈਕਟਰੀ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੈਬਨ ਮੈਕੇਲਿਨ, ਉਹ ਬੜੇ ਸਖਤ ਸਟੈਂਡ ਵਾਲੇ ਮੰਨੇ ਜਾਂਦੇ ਆ। ਕਹਿੰਦੇ ਵੀ ਉਹਨਾਂ ਦਾ ਜਿਹੜਾ ਸਟੈਂਡ ਹੈਗਾ ਆ ਬਹੁਤ ਸਖਤ ਆ ਅਤੇ ਹੋ ਸਕਦਾ ਵੀ ਇਹ ਅੱਜ ਭਲਕੇ ਜਿਹੜੀਆਂ ਆ ਅਰੈਸਟ ਹੋਣੀਆਂ ਸ਼ੁਰੂ ਹੋ ਜਾਣ। ਜੀ ਬਿਲਕੁਲ। ਦੱਸਦੇ ਜਾਈਏ ਵੀ 2018 ਤੋਂ ਜਿਹੜਾ ਫੈਮਿਲੀ ਆਪਰੇਸ਼ਨ ਆ ਉਸ ਦੇ ਉੱਤੇ ਕੰਮਕਾਰ ਜਿਹੜਾ ਉਹ ਚੱਲ ਰਿਹਾ ਸੀ। ਜਸਟਿਸ ਡਿਪਾਰਟਮੈਂਟ ਦੇ ਹੋਮਲੈਂਡ ਸਿਕਿਉਰਿਟੀ ਦੇ ਅਫੀਸ਼ੀਅਲਸ ਆ ਉਹਨਾਂ ਦੇ ਦੁਆਰਾ, ਜਿਸ ਦੇ ਵਿੱਚ ਸੈਂਟਰਲ ਅਮਰੀਕਨ ਪੇਰੈਂਟਸ ਅਤੇ ਚਿਲਡਰਨ ਜਿਹੜੇ ਕਿ ਰਿਕਾਰਡ ਤੋੜ ਨੰਬਰਾਂ ਦੇ ਵਿੱਚ ਇਸ ਟਾਈਮ ਅਮਰੀਕਾ 'ਚ ਲਗਾਤਾਰ ਦਾਖਲ ਹੋ ਰਹੇ ਆ, ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਾਪਸ ਘੱਲਿਆ ਜਾਵੇ ਤਾਂ ਜੋ ਜਿਹੜੇ ਹੋਰ ਲੋਕ ਇਹ ਸੋਚ ਰਹੇ ਆ ਵੀ ਅਸੀਂ ਇੱਥੇ ਆ ਕੇ ਰਹਿਣ ਬਸੇਰਾ ਜਿਹੜਾ ਉਹ ਬਣਾ ਲਾਂਗੇ, ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਜਾਵੇ। ਜਸਟਿਸ ਡਿਪਾਰਟਮੈਂਟ ਨੇ ਕਹਿੰਦੇ ਆ ਬਹੁਤ ਸਾਰੇ ਕੇਸ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਕੇਸ ਆ ਉਹਨਾਂ ਨੂੰ ਫਾਸਟ ਟਰੈਕ ਦੇ ਉੱਤੇ ਚਾੜਿਆ ਤਾਂ ਜੋ ਜਿਹੜੇ ਲੋਕ ਖਾਸ ਕਰਕੇ ਇਹ ਕਹਿ ਰਹੇ ਸੀਗੇ ਜਿਹੜੇ ਅਸਾਈਲਮ ਦੀ ਮੰਗ 'ਚ ਸੀਗੇ ਵੀ ਸਾਨੂੰ ਜੇ ਵਾਪਸ ਘੱਲਿਆ ਤਾਂ ਸਾਨੂੰ ਬਹੁਤ ਜਿਹੜੀ ਜਾਨ ਨੂੰ ਖਤਰਾ ਆ। ਅਤੇ ਡਿਪਾਰਟਮੈਂਟ ਆਫ ਜਸਟਿਸ ਦੇ ਅਧਿਕਾਰੀ ਦੱਸਦੇ ਆ ਅਤੇ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਦੱਸਦੇ ਕਹਿੰਦੇ 90% ਲੋਕ ਜਿਨ੍ਹਾਂ ਦੇ ਉੱਤੇ ਡੈਪੂਟੇਸ਼ਨ ਦੇ ਆਰਡਰ ਹੁੰਦੇ ਆ ਅਤੇ ਜਿਨ੍ਹਾਂ ਨੂੰ ਅਗਲੀ ਸੁਣਵਾਈ ਦੇ ਲਈ ਅਦਾਲਤ ਦੇ ਵਿੱਚ ਬੁਲਾਇਆ ਜਾਂਦਾ ਆ, ਉਹਨਾਂ ਦੇ ਵਿੱਚੋਂ 90% ਲੋਕ ਆ ਉਹ ਮੁੜ ਅਦਾਲਤ ਦੇ ਵੱਲ ਨੂੰ ਮੂੰਹ ਹੀ ਨਹੀਂ ਕਰਦੇ, ਉਹ ਆਉਂਦੇ ਹੀ ਨਹੀਂ ਆ। ਅਤੇ ਇਹਦੇ ਕਰਕੇ ਫਿਰ ਉਹਨਾਂ ਦੇ ਜਿਹੜੀ ਡੈਪੂਟੇਸ਼ਨ ਆ ਉਹ ਪੱਕੀ ਹੋਈ ਇੱਕ ਹਿਸਾਬ ਦੇ ਨਾਲ ਹੋ ਜਾਂਦੀ ਆ ਵੀ ਜੇ ਤੁਸੀਂ ਅਦਾਲਤ ਵੱਲੋਂ ਦਿੱਤੇ ਗਏ ਨੋਟਿਸ ਦੀ ਉਲੰਘਣਾ ਕਰਦੇ ਹੋ ਤਾਂ ਫਿਰ ਕੰਟੈਂਪਟ ਆਫ ਕੋਰਟ ਦੇ ਨਾਲ ਨਾਲ ਜਿਹੜੀ ਡੈਪੂਟੇਸ਼ਨ ਦਾ ਤੁਹਾਡੇ ਉੱਤੇ ਲੱਗਾ ਆ ਉਸ ਨੂੰ ਫਿਰ ਉਹ ਜ਼ਿਆਦਾ ਸ਼ਿੱਦਤ ਦੇ ਨਾਲ ਜਿਹੜਾ ਲਾਗੂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ। ਸੋ ਇੱਦਾਂ ਦੇ ਵੀ ਬਹੁਤ ਸਾਰੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਦਾਂ ਦੇ ਜਿਹੜੇ ਕੇਸ ਹੈਗੇ ਨੇ। ਤੁਸੀਂ ਦੇਖੋ ਵੀ 90% ਤਾਂ ਬਹੁਤ ਵੱਡਾ ਇੱਕ ਆંકੜਾ ਹੁੰਦਾ ਵੀ ਜਿਹੜੇ ਲੋਕ ਮੁੜ ਅਦਾਲਤ ਦੇ ਵਿੱਚ ਆਉਂਦੇ ਹੀ ਨਹੀਂ ਆ, ਜਿਨ੍ਹਾਂ ਉੱਤੇ ਡੈਪੂਟੇਸ਼ਨ ਦੇ ਕੇਸ ਜਿਹੜੇ ਇਸ ਤਰੀਕੇ ਨਾਲ ਚੱਲ ਰਹੇ ਹੁੰਦੇ ਆ। ਆਪਾਂ ਦੇਖਿਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਬਹੁਤ ਬੁਰੇ ਹਾਲਾਤ ਸੀਗੇ। ਕਸਟਮ ਬਾਰਡਰ ਪੈਟਰੋਲ ਏਜੰਟ ਦੇ ਜਿਹੜੇ ਡਿਟੈਂਸ਼ਨ ਸੈਂਟਰਸ ਹੈਗੇ ਆ ਉਹਨਾਂ ਦੇ ਵਿੱਚ ਉਹ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਇੱਕ 4.6 ਬਿਲੀਅਨ ਡਾਲਰ ਦੀ ਜਿਹੜੀ ਇੱਕ ਰਾਹਤ ਜਿਹੜੀ ਆ ਉਹ ਬਾਈ ਪਾਰਟੀਜ਼ਨ ਜਿਹੜੀ ਰਾਹਤ ਆ ਉਹ ਦਿੱਤੀ ਗਈ ਆ ਤਾਂ ਜੋ ਉਹਨਾਂ ਲੋਕਾਂ ਦੇ ਕਹਿ ਲਓ ਵੀ ਜੋ ਇਸ ਟਾਈਮ ਹਾਲਾਤ ਆ ਉਹਨਾਂ ਦੇ ਵਿੱਚ ਸੁਧਾਰ ਜਿਹੜਾ ਉਹ ਕੀਤਾ ਜਾ ਸਕੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਮੈਟ ਐਬਲੈਂਸ ਜਿਨ੍ਹਾਂ ਨੇ ਆਉਂਦੇ ਐਤਵਾਰ ਨੂੰ ਆਈਸ ਦੇ ਵਿੱਚ ਜਿਹੜਾ ਆ ਉਹ ਟੇਕ ਓਵਰ ਕਰ ਲੈਣਾ ਆ ਅਤੇ ਪਹਿਲੋਂ ਐਕਟਿੰਗ ਚੀਫ ਵੀ ਜਿੱਦਾਂ ਉਹ ਰਹੇ ਸੀਗੇ ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉਹ ਕਾਫੀ ਜਿਹੜਾ ਉਸ ਦੇ ਵਿੱਚ ਉਹਨਾਂ ਦਾ ਸਖਤ ਸਟੈਂਡ ਜਿਹੜਾ ਆ ਉਸ ਨੂੰ
ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ, ਪਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇਹ ਰੇਟਸ ਆ ਉਹ ਲਗਾਤਾਰ ਪੈਣੀਆਂ ਆ। ਇੱਕ ਚੀਜ਼ ਨਾ ਬਹੁਤ ਸਾਰੇ ਲੋਕਾਂ ਨੂੰ ਆਈ ਥਿੰਕ ਸਮਝਣ ਦੀ ਜ਼ਰੂਰਤ ਆ, ਹਰਜੋਤ ਸਿੰਘ ਜੀ, ਚਾਹੇ ਕੋਈ ਸੈਂਚੁਰੀ ਸਟੇਟ ਜਾਂ ਚਾਹੇ ਕੋਈ ਸੈਂਚੁਰੀ ਸਿਟੀ ਦੇ ਵਿੱਚ ਜਿਹੜਾ ਉਹ ਰਹਿੰਦਾ ਆ, ਅੰਦਰ ਖਾਤੇ ਜਿਹੜੇ ਉੱਥੋਂ ਦੇ ਪੁਲਿਸ ਵਾਲੇ ਬਾਹਰੋਂ ਤਾਂ ਜਿਹੜੇ ਪੋਲੀਟੀਕਲ ਸਟੈਂਡ ਜਿਹੜਾ ਕਿਸੇ ਦਾ ਕੋਈ ਵੀ ਹੋਵੇ, ਪਰ ਉਸ ਡਿਪਾਰਟਮੈਂਟ ਦੇ ਵਿੱਚ ਫਿਰ ਵੀ ਕਈ ਲੋਕ ਅਜਿਹੇ ਹੁੰਦੇ ਆ ਜਿਹੜੇ ਅਜਿਹੀਆਂ ਪਾਲਿਸੀਜ਼ ਦੇ ਨਾਲ ਹਮਦਰਦੀ ਰੱਖਦੇ। ਓਬਵੀਅਸਲੀ ਕੁਛ ਜਿਹੜੇ ਅਗੇਂਸਟ ਹੁੰਦੇ ਆ, ਕੁਛ ਜਿਹੜੇ ਆ ਉਸ ਦੇ ਵਿਰੋਧ ਦੇ ਵਿੱਚ ਹੁੰਦੇ ਆ, ਤੇ ਕਈ ਡਿਪਾਰਟਮੈਂਟ ਚੁੱਪ-ਚੁਪੀਤੇ ਜਿਹੜੇ ਆ ਇਹ ਆਈਸ ਵਾਲਿਆਂ ਦੀ ਜਿਹੜੀ ਆ ਉਹ ਮਦਦ ਕਰਦੇ ਰਹਿੰਦੇ ਆ, ਕਿਸੇ ਤਰੀਕੇ ਦਾ ਦਖਲ ਨਹੀਂ ਦਿੰਦੇ, ਤੇ ਉਹਨਾਂ ਦੀ ਨਾ ਕੁਛ ਕੀਤੇ ਹੋਏ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਮਦਦ ਜਿਹੜੀ ਉਹ ਹੋ ਰਹੀ ਹੁੰਦੀ ਆ। ਤੇ ਬਾਅਦ ਦੇ ਵਿੱਚ ਚਾਹੇ ACLU ਵਾਲੇ ਜਿਹੜੇ ਕੇਸ ਵਗੈਰਾ ਜਿਹੜੇ ਉਹ ਕਰਦੇ ਨੇ, ਟਰਾਈ ਕਰਦੇ ਨੇ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਆਈ ਥਿੰਕ ਫਰੈਜ਼ਨੋ ਇਲਾਕੇ ਦੇ ਵਿੱਚ ਮਡੇਰਾ ਸਾਈਡ ਤੇ ਵੀ ਉੱਥੋਂ ਦੇ ਪੁਲਿਸ ਵਾਲਿਆਂ ਦੇ ਉੱਤੇ ਇੱਦਾਂ ਦਾ ਹੀ ਇੱਕ ਦੋਸ਼ ਜਿਹੜੇ ਆ, ਕਥਿਤ ਦੋਸ਼ ਜਿਹੜੇ ਉਹ ਲਾਏ ਆ ਵੀ ਉਹਨਾਂ ਨੇ ਵੀ ਇਸ ਤਰੀਕੇ ਦੇ ਨਾਲ ਫੜੋ ਫੜਾਈ ਦੇ ਵਿੱਚ ਆਈਸ ਵਾਲਿਆਂ ਦੀ ਮਦਦ ਕੀਤੀ ਹੈ, ਜਦ ਕਿ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਵਾਲਿਆਂ ਨੇ ਇਨਕਾਰ ਕੀਤਾ ਵੀ ਅਸੀਂ ਜਿਹੜੀ ਆਈਸ ਵਾਲਿਆਂ ਦੀ ਮਦਦ ਨਹੀਂ ਕਰਨੀ। ਸੋ ਇਸ ਤਰੀਕੇ ਦੇ ਵੀ ਜਿਹੜੇ ਕੇਸ ਆ ਜਿਹੜੇ ਕਈ ਸਾਹਮਣੇ ਆ ਰਹੇ ਨੇ। ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਆਈਸ ਵਾਲੇ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, ਉਹਨਾਂ ਨੇ ਆਪਣੀਆਂ ਕਾਰਾਂ ਦੇ ਵਿੱਚ ਜਿਹੜੇ ਸਕੈਨਰ ਲਾਏ ਹੋਏ ਆ, ਜਿਹੜੇ ਕਿ ਤੁਹਾਡੀਆਂ ਕਾਰਾਂ ਦੇ ਨੰਬਰ ਪਲੇਟ ਰੀਡ ਕਰਕੇ ਉਹ ਸਕੈਨ ਕਰ ਲੈਂਦੇ ਆ। ਸੋ ਬੜਾ ਈਜ਼ੀ ਹੈਗਾ। ਕੈਲੀਫੋਰਨੀਆ ਦੇ ਵਿੱਚ ਲੱਖਾਂ ਲੋਕਾਂ ਨੇ ਜਿਹੜੇ ਅਨਡਾਕੂਮੈਂਟਡ ਹੈਗੇ, ਉਹਨਾਂ ਨੇ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਲਿਆ ਆ। ਜੋ ਕੈਲੀਫੋਰਨੀਆ ਸਟੇਟ ਨੇ ਲਾ ਪਾਸ ਕੀਤਾ ਸੀ ਵੀ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਤੁਸੀਂ ਜਿਹੜਾ ਲਾਇਸੈਂਸ ਦੇ ਸਕਦੇ ਆ। ਸੋ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਸਟੇਟ ਦਾ ਜਿਹੜਾ ਜਿੰਨੇ ਵੀ ਰੈਕਰਡਸ ਆ ਉਹ ਲੈਣਾ ਕੋਈ ਹਾਰਡ ਨਹੀਂ ਹੁੰਦਾ ਹੈਗਾ। ਸੋ ਉਹਨਾਂ ਨੇ ਉੱਥੋਂ ਲਾਇਸੈਂਸ ਲੈ ਕੇ ਕਿਹੜੇ ਲਾਇਸੈਂਸ ਦੇ ਉੱਤੇ ਕਿਹੜੀਆਂ ਕਾਰਾਂ ਰਜਿਸਟਰਡ ਆ ਆਲਰੇਡੀ ਉਹਨਾਂ ਨੇ ਕਹਿੰਦੇ ਆਪਣੀ ਡਾਟੇ 'ਚ ਭਰੀਆਂ ਹੋਈਆਂ ਆ। ਸੋ ਤੁਸੀਂ ਦੇਖੋ ਇਹ ਯਾਦ ਦਿਵਾਉਂਦੇ ਜਾਈਏ ਸਾਰਿਆਂ ਨੂੰ ਵੀ ਜਦੋਂ ਇਹ ਬਣ ਰਿਹਾ ਸੀਗੇ ਲਾਇਸੈਂਸ ਬਣ ਰਹੇ ਸੀ, ਉਦੋਂ ਵਿਸ਼ੇਸ਼ ਤੌਰ ਦੇ ਉੱਤੇ DMV ਵਾਲੇ ਵੀ ਕਹਿ ਰਹੇ ਸੀਗੇ, ਸਾਰੇ ਜਾਣੇ ਕਹਿ ਰਹੇ ਸੀਗੇ ਵੀ ਨਹੀਂ ਅਸੀਂ ਇਹ ਇਨਫੋਰਮੇਸ਼ਨ ਸਾਂਝੀ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਨਹੀਂ ਕਰਾਂਗੇ। ਉਹ ਹੁਣ ਹੋ ਵੀ ਗਈ ਤੇ ਹੁਣ ਉਹ ਚੈੱਕ ਵੀ ਕਰ ਰਿਹਾ ਕਿਸੇ ਨੂੰ ਕੁਛ ਅਸਰ ਕਿਸੇ ਦੇ ਉੱਤੇ ਕੁਛ ਵੀ ਜਿਹੜਾ ਉਹ ਨਹੀਂ ਹੈਗਾ। ਇਨਫੈਕਟ ਹਰਜੋਤ ਸਿੰਘ ਜੀ ਹੁਣ ਔਰੇਗਨ ਦੇ ਵਿੱਚ ਵੀ ਇਨਫੈਕਟ ਇਹ ਨਵਾਂ ਲਾ ਉੱਥੇ ਉਹਨਾਂ ਨੇ ਲਿਆਂਦਾ ਆ ਵੀ ਉੱਥੇ ਵੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਆਏ ਆ ਉਹ ਲਾਇਸੈਂਸ ਜਿਹੜਾ ਉਹ ਬਣਾ ਲਓ। ਇਹ ਤਰੀਕਾ ਹੀ ਹੁੰਦਾ ਹੈ ਹੌਲੀ ਹੌਲੀ ਲੋਕਾਂ ਨੂੰ ਜਿਹੜਾ ਇਕੱਠੇ ਕਰਨ ਦਾ। ਕਈ ਵਾਰੀ ਜੇ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਖਬਰਾਂ ਦੇ ਉੱਤੇ ਨਜ਼ਰ ਮਾਰੋ ਤਾਂ ਨਕਲੀ ਗ੍ਰੀਨ ਕਾਰਡ ਦੇਣ ਦੇ ਮਾਮਲੇ ਦੇ ਵਿੱਚ ਕਈ ਲੋਕਾਂ ਨੂੰ ਇੱਦਾਂ ਇਕੱਠੇ ਕਰਕੇ ਉਦੋਂ ਹੀ ਜਿਹੜਾ ਡਿਟੇਨ ਗ੍ਰਿਫਤਾਰ ਜਿਹੜੇ ਉਹ ਕਰ ਲਿਆ ਜਾਂਦਾ ਸੀਗਾ। ਸੋ ਕਈ ਵਾਰੀ ਜਿਹੜੀ ਗੱਲ ਟੂ ਗੁੱਡ ਟੂ ਬੀ ਟਰੂ ਹੁੰਦੀ ਆ ਉਹ ਠੀਕ ਨਹੀਂ ਹੁੰਦੀ। ਜੀ ਬਿਲਕੁਲ, ਸਾਰਿਆਂ ਨੂੰ ਇਹ ਜਿਹੜੀ ਆ ਧਿਆਨ ਰੱਖਣ ਜੋ ਗੱਲ ਹੈਗੀ ਆ, ਕਿਉਂਕਿ ਜਿਹੜੇ ਕੈਨ ਕੁਸਿਨੈਲੀ ਹੈਗੇ ਆ ਐਕਟਿੰਗ ਡਾਇਰੈਕਟਰ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਸਾਡਾ ਆਪਰੇਸ਼ਨ ਆ ਬਹੁਤ ਜਲਦੀ ਇਹ ਇਟਸ ਗੋਇੰਗ ਟੂ ਗੋ ਫਾਰਵਰਡ। ਅਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਸਾਡਾ ਆਲਰੇਡੀ ਡਿਟਰਮਿੰਡ ਆ, ਅਤੇ ਜਿਹੜੇ ਮੈਟ ਐਲਵੈਂਸੀ ਹੈਗੇ ਆ ਉਹ ਆਲਰੇਡੀ ਜਿਹੜੇ ਪ੍ਰੀਪੇਅਰਡ ਹੈਗੇ ਆ, ਕਿਉਂਕਿ ਅਸੀਂ ਕਹਿੰਦੇ ਡੇਟ ਜਾਂ ਟਾਈਮ ਇਸ ਕਰਕੇ ਨਹੀਂ ਅਨਾਊਂਸ ਕਰਦੇ ਕਿਉਂਕਿ ਸਾਡੇ ਜਿਹੜੇ ਪਬਲਿਕ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੇਫਟੀ ਵੱਲੋਂ ਕੋਈ ਨੁਕਸਾਨ ਨਾ ਹੋਵੇ। ਪਰ ਲੱਗਦਾ ਆ ਜਿਸ ਹਿਸਾਬ ਨਾਲ ਚੱਲ ਰਿਹਾ ਆ ਕੰਮ ਇਹ ਜ਼ਰੂਰ ਹੋਊਗਾ, ਕਿਉਂਕਿ ਲੇਟੈਸਟ ਨਿਊਜ਼ ਇਹ ਵੀ ਆ ਰਹੀ ਆ ਵੀ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਫੀਲ ਕਰਨ ਲੱਗ ਪਏ ਆ ਵੀ ਜਿਹੜੀ ਸਾਡਾ ਇਮੀਗ੍ਰੇਸ਼ਨ ਦਾ ਜਿਹੜਾ ਮਾਹੌਲ ਆ ਇਸ ਟਾਈਮ 'ਤੇ ਇਹ ਬਹੁਤ ਖ਼ਰਾਬ ਹੈਗਾ। ਜਿਹੜਾ ਬਾਰਡਰਸ ਆ ਉਹ ਬਹੁਤ ਸਾਰੇ ਮੈਸਅਪ ਹੋਏ ਹੈਗੇ ਆ, ਅਤੇ ਜਿਹੜਾ ਪੋਲੀਟੀਕਲ ਅਸਾਈਲਮ ਵਾਲਾ ਜਿਹੜਾ ਕੇਸ ਚੱਕਰ ਹੈਗਾ ਆ ਉਹ 'ਚ ਇੰਨੇ ਜ਼ਿਆਦਾ ਲੂਪਹੋਲ ਆ ਉਹ ਮਿਸਯੂਜ਼ ਹੋ ਰਿਹਾ ਹੈਗਾ ਆ। ਉਹਦੇ ਸੰਬੰਧ ਦੇ ਵਿੱਚ ਜਿਹੜੇ ਕਮਲਾ ਹੈਰਿਸ ਸੈਨੇਟਰ ਹੈਗੇ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਆ ਵੀ ਹਾਂ ਅਸੀਂ ਹੁਣ ਜਾ ਕੇ ਦੇਖਿਆ ਵੀ ਆ ਜਿਹੜੇ ਸੈਂਟਰ ਜਿਨ੍ਹਾਂ ਦੇ ਉੱਤੇ ਅਰੈਸਟ ਕੀਤੇ ਗਏ ਹੈਗੇ ਅਨਡਾਕੂਮੈਂਟਡ ਲੋਕ, ਉਹਨਾਂ ਦੀ ਕੰਡੀਸ਼ਨ ਵੀ ਬਾਹਲੀ ਵਧੀਆ ਨਹੀਂ, ਅਤੇ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਆ। ਇਹ ਸਿਸਟਮ ਜਿਹੜਾ ਸਾਡਾ ਜ਼ਰੂਰ ਬਰੋਕਨ ਹੈਗਾ ਆ, ਇਹਦੇ 'ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਜੀ ਬਿਲਕੁਲ, ਸ਼ੁਕਰ ਆ ਵੀ ਜੇ ਇਸ ਪਾਸੇ ਵੱਲ ਨੂੰ ਸੋਚ ਰਹੇ ਆ, ਨਹੀਂ ਤਾਂ ਇੱਕ ਦੂਜੇ ਨੂੰ ਜਿਹੜੇ ਹਮੇਸ਼ਾ ਦੋਸ਼ ਦੇਈ ਜਾਂਦੇ ਆ ਤੇ ਕਰਦੇ ਜਿਹੜਾ ਕੋਈ ਵੀ ਕੁਛ ਨਹੀਂ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਆ ਉਸ ਉੱਤੇ ਕੁਛ ਨਾ ਕੁਛ ਜਿਹੜਾ ਉਹ ਕੀਤਾ ਜਾਵੇਗਾ। ਅਤੇ ਹਰਜੋਤ ਸਿੰਘ ਜੀ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇ ਜੀ।
ਤੁਸੀਂ ਸੁਣ ਰਹੇ ਹੋ KOBO Upacity 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution. ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ, ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ। ਤੇ ਤੁਸੀਂ ਇਹਨਾਂ ਤੋਂ ਆਰਗੈਨਿਕ ਅਤੇ ਗਲੂਟਨ ਫ੍ਰੀ ਆਟਾ, ਦਾਲਾਂ ਅਤੇ ਮਸਾਲੇ ਵੀ ਖਰੀਦ ਸਕਦੇ ਹੋ। ਦੇਸੀ ਦਵਾਈਆਂ ਅਤੇ ਕੁਦਰਤੀ ਜੜੀਆਂ ਬੂਟੀਆਂ ਵੀ ਖਰੀਦ ਸਕਦੇ ਹੋ ਅਤੇ ਨਾਲ ਹੀ ਖਰੀਦ ਸਕਦੇ ਹੋ ਭਾਰਤੀ ਗਰੋਸਰੀ, ਮਸਾਲੇ, ਮਠਿਆਈਆਂ, ਬਰਤਨ, ਕਹੀ, ਦਾਤੀ, ਰੰਬੇ ਅਤੇ ਦੇਸੀ ਮੰਜੇ ਵੀ ਖਰੀਦ ਸਕਦੇ ਹੋ। ਤਾਜ਼ਾ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਪੰਜਾਬੀ ਸਟਾਈਲ ਆਟਾ, ਕਣਕ ਦਾ ਆਟਾ, ਮਲਟੀਗ੍ਰੇਨ ਆਟਾ ਅਤੇ ਸ਼ੂਗਰ ਕੰਟਰੋਲ ਆਟਾ ਖਰੀਦ ਸਕਦੇ ਹੋ ਅਤੇ ਇਸ ਦੇ ਨਾਲ ਹੀ ਮਿਲਸਟ੍ਰੀਮ ਨੈਚੁਰਲ ਫੂਡ ਵੱਲੋਂ ਤਿਆਰ ਕੀਤਾ ਹੋਇਆ ਸ਼ੂਗਰ ਕੰਟਰੋਲ ਆਟਾ ਅਤੇ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ ਵੀ ਖਰੀਦ ਸਕਦੇ ਹੋ। ਵਿਆਹ ਸ਼ਾਦੀ ਲਈ ਜਾਗੋ, ਢੋਲਕੀ, ਛੱਜ ਅਤੇ ਹੋਰ ਸਮਾਨ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916-691-1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ, ਸਵੀਟ 100, ਐਲਕ ਗਰੋਵ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਤੇ ਕਹਿੰਦੇ ਜਿਹੜੇ ਇੰਗਲੈਂਡ ਦੇ ਵਿੱਚ ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਲੀਡਿੰਗ ਕੈਂਡੀਡੇਟ ਹੈਗੇ ਆ ਬੋਰਿਸ ਜੌਨਸਨ, ਉਹ ਕਹਿੰਦੇ ਆ ਵੀ ਮੈਂ ਇਹ ਚਾਹੁੰਦਾ ਆ ਵੀ ਜਿੰਨੇ ਵੀ ਲੋਕ UK ਦੇ ਵਿੱਚ ਐਂਟਰ ਹੋਣ ਉਹਨਾਂ ਨੂੰ ਧੱਕੇ ਦੇ ਨਾਲ ਜਿਹੜੀ ਆ ਇੰਗਲਿਸ਼ ਸਿਖਾਈ ਜਾਵੇ, ਫੋਰਸਫੁਲੀ ਇੰਗਲਿਸ਼ ਉਹਨਾਂ ਨੂੰ ਸਿਖਾਈ ਜਾਵੇ ਤਾਂ ਕਿ ਉਹ ਇੱਥੇ ਦੀ ਜਿਹੜੀ ਲੈਂਗੁਏਜ ਹੈਗੀ ਆ ਉਹਦੇ ਵਿੱਚ ਹੀ ਜਿਹੜੀ ਗੱਲਬਾਤ ਕਰਨ। ਜੀ, ਸੋ ਫਰੰਟ ਰਨਰ ਹੈਗੇ ਨੇ ਜਿਹੜੇ ਥਰੀਸਾ ਮੇ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਪਿਛਲੇ ਮਹੀਨੇ, ਤਕਰੀਬਨ 1 ਮਹੀਨਾ ਜਿਹੜਾ ਉਹਨਾਂ ਨੂੰ ਅਸਤੀਫੇ ਦਿੱਤੇ ਨੂੰ ਹੋ ਗਿਆ ਆ ਤੇ ਅਜੇ ਤੱਕ ਜਿਹੜੀ ਰਾਏ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਜਿਹੜੀ ਉਹ ਨਹੀਂ ਬਣ ਰਹੀ ਤੇ ਵੀ ਕਿਹਨੂੰ ਜਿਹੜਾ ਲੈ ਕੇ ਜਾਣਾ। ਜਰਮੀ ਹੰਟ, ਬੋਰਿਸ ਜੌਨਸਨ ਤੇ ਹੋਰ ਕਈ ਜਿਹੜੇ ਨਾਮ ਉਸ ਦੇ ਵਿੱਚ ਆ ਰਹੇ ਨੇ। ਸੋ ਲੈਟਸ ਸੀ ਉੱਥੇ ਜਿਹੜਾ ਕੌਣ ਬਣਦਾ ਆ। ਤੇ ਕਹਿੰਦੇ ਵੀ ਸੰਭਾਵਿਤ ਜਿਹੜੇ ਇਹ ਪ੍ਰਧਾਨ ਮੰਤਰੀ ਉੱਥੋਂ ਦੇ ਜਿਹੜੇ ਹੋ ਸਕਦੇ, ਇਹਨਾਂ ਦੇ ਵੀ ਇਮੀਗ੍ਰੇਸ਼ਨ ਦੇ ਖਿਲਾਫ ਬਹੁਤ ਜ਼ਿਆਦਾ ਵਿਊ ਆ। ਬ੍ਰੈਕਸਿਟ ਦੇ ਇਹ ਹਮਾਇਤੀ ਸੀਗੇ ਤੇ ਇਸੇ ਤਰੀਕੇ ਦੇ ਨਾਲ ਉਹ ਚਾਹੁੰਦੇ ਨਹੀਂ ਆ ਵੀ UK ਦੇ ਵਿੱਚ ਜਿਹੜੇ ਹੋਰ ਲੋਕ ਆ ਬਾਹਰੋਂ ਜਿਹੜੇ ਉਹ ਆ ਕੇ ਉਹ ਇੱਕ ਹਿਸਾਬ ਦੇ ਨਾਲ ਉਹ ਵਸਣ, ਰਫਿਊਜੀਆਂ ਨੂੰ ਜਿਹੜੀ ਉੱਥੇ ਨਾ ਜਿਹੜੀ ਉਹ ਥਾਂ ਜਿਹੜੀ ਉਹ ਦਿੱਤੀ ਜਾਵੇ। ਸੋ ਲੈਟਸ ਸੀ ਉੱਥੇ ਕੀ ਬਣਦਾ ਆ। ਪਰ ਇਹਨਾਂ ਨੇ ਇਹ ਜਿਹੜਾ ਇਸ਼ਾਰਾ ਜਿਹੜਾ ਆ ਉਹ ਆਲਰੇਡੀ ਕਰ ਦਿੱਤਾ ਆ ਵੀ ਉੱਥੇ ਕਿੱਦਾਂ ਦੀਆਂ ਨਵੀਆਂ ਪਾਲਿਸੀਜ਼ ਉੱਥੇ ਲਾਗੂ ਹੋ ਸਕਦੀਆਂ ਆ ਜੇ ਇਹ ਪ੍ਰਧਾਨ ਮੰਤਰੀ ਬਣਦੇ ਨੇ ਜੀ। ਸੋ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਆ, ਕਹਿੰਦੇ ਆਈਸ ਵਾਲਿਆਂ ਨੇ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ, ਇੱਕ ਤਾਂ ਉਹਨਾਂ ਨੂੰ ਡਿਪੋਰਟੇਸ਼ਨ ਦੇ ਲੈਟਰ ਜਿਨ੍ਹਾਂ ਨੂੰ ਲੱਗੇ ਹੋ ਆ ਉਹਨਾਂ ਨੂੰ ਹੁਣ ਫਾਈਨ ਦੇ ਲੈਟਰ ਵੀ ਭੇਜਣੇ ਸ਼ੁਰੂ ਕਰ ਦਿੱਤੇ ਆ। ਇੱਦਾਂ ਦੀਆਂ ਕੁਛ ਕੁ ਇੰਸੀਡੈਂਟ ਆਈਆਂ ਜਿਹਦੇ ਵਿੱਚ ਇੱਕ ਜਿਹੜਾ ਬੰਦਾ ਸੀ ਉਹਨੂੰ $4,99,777 ਦਾ ਜਿਹੜਾ ਫਾਈਨ ਆ ਉਹ ਲੈਟਰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਭੇਜਿਆ ਗਿਆ ਵੀ ਤੂੰ ਇਲੀਗਲੀ ਇੱਥੇ ਰਹਿ ਰਿਹਾ। ਇੱਕ ਦਿਨ ਦੇ ਪਤਾ ਨਹੀਂ $750 ਜਾਂ $1,000 ਦੇ ਹਿਸਾਬ ਨਾਲ ਫਾਈਨ ਪਾ ਕੇ ਟੋਟਲ ਇੰਨਾ ਬਿੱਲ ਬਣਿਆ ਹੈਗਾ। ਇਸੇ ਤਰ੍ਹਾਂ ਇੱਕ ਹੋਰ ਸਪੈਨਿਸ਼ ਮੂਲ ਦੀ ਬੀਬੀ ਜਿਹੜੀ ਆ ਹਿਲਦਾ ਰਮੀਰੇਜ਼, ਉਹ ਕਹਿੰਦੀ ਵੀ ਮੈਂ ਇੱਥੇ USA 'ਚ ਆਈ ਸੀ, ਹੁਣ ਉਸ ਨੂੰ ਜਿਹੜਾ ਆ $3 ਲੱਖ ਦਾ ਜਿਹੜਾ ਇੱਕ ਲੈਟਰ ਹੈਗਾ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਆਇਆ ਵੀ ਤੁਸੀਂ ਇੰਨਾ ਮਨੀ ਸਾਨੂੰ ਉਹ ਕਰਦੇ ਆ। ਤੇ ਦੱਸਦੀ ਇਹ ਸਰੋਤਿਆਂ ਨੂੰ ਕਹਿੰਦੇ ਵੀ ਉਹ ਖੁਦ ਤੇ ਉਹਦਾ ਜਿਹੜਾ ਬੱਚਾ ਆ ਉਹ ਇੱਕ ਚਰਚ ਦੇ ਵਿੱਚ ਉਹਨਾਂ ਨੇ ਪਨਾਹ ਲਈ ਹੋਈ ਹੈਗੀ ਆ। ਤੇ ਇਹੀ ਖਬਰਾਂ ਆ ਰਹੀਆਂ ਵੀ ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਪੂਰੇ ਆਲ ਓਵਰ ਦਾ ਕੰਟਰੀ, ਉਹਨਾਂ ਨੂੰ ਇੱਦਾਂ ਦੇ ਲੈਟਰ ਆਉਣੇ ਸ਼ੁਰੂ ਹੋਏ ਹੈਗੇ ਆ। ਜੀ, ਯੂਨੀਵਰਸਿਟੀ ਆਫ ਮਿਸ਼ੀਗਨ ਨੇ ਬੀਤੇ ਦਿਨੀ ਇੱਕ ਅਪੀਲ ਕੋਰਸ ਦੇ ਵਿੱਚ ਇੱਕ ਕੇਸ ਜਿਹੜਾ ਹਾਰਿਆ ਆ ਜਿਸ ਦੇ ਵਿੱਚ ਉਹਨਾਂ ਦਾ ਡਾਕਟਰ ਜੌਨ ਟੈਂਟਨ ਜਿਹੜਾ ਕਿ ਐਂਟੀ ਇਮੀਗ੍ਰੈਂਟ ਲੀਡਰ ਜਿਹੜਾ ਮੰਨਿਆ ਜਾਂਦਾ ਆ, ਉਸਨੇ ਜਿਹੜੀ ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਫਾਰਮ ਜਿਹੜੀ ਇੱਕ ਐਂਟੀ ਇਮੀਗ੍ਰੇਸ਼ਨ ਆਰਗੇਨਾਈਜੇਸ਼ਨ ਬਣਾਈ ਸੀ ਉਸ ਦਾ ਉਹ ਪਹਿਲਾ ਫਾਊਂਡਰ ਮੈਂਬਰ ਤੇ ਚੇਅਰਮੈਨ ਜਿਹੜਾ ਉਸ ਨੂੰ ਉਹ ਬਣਾਇਆ ਸੀਗਾ। ਉਸ ਦੇ ਰਿਕਾਰਡ ਜਿਹੜੇ ਆ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਦੁਆਰਾ ਪਹਿਲੋਂ ਹੇਠਲੀ ਅਦਾਲਤ ਦੇ ਫੈਸਲੇ ਦੇ ਅਨੁਸਾਰ ਜਿਹੜੇ ਸੀਲ ਕੀਤੇ ਗਏ ਸੀਗੇ 2035 ਤੱਕ। ਪਰ ਉਸ ਦੇ ਖਿਲਾਫ ਕਿਉਂਕਿ ਕਹਿੰਦੇ ਵੀ ਐਂਟੀ ਇਮੀਗ੍ਰੈਂਟ ਸੀਗਾ, ਇਸ ਲਈ ਕਈ ਜਿਹੜੀ ਏਜੰਸੀਆਂ ਆ ਉਹਨਾਂ ਨੇ ਮਿਲ ਕੇ ਕਈ ਜਿਹੜੇ ਰਾਈਟਸ ਗਰੁੱਪਸ ਵਾਲੇ ਆ ਉਹਨਾਂ ਨੇ ਮਿਲ ਕੇ ਇਸ ਦੇ ਖਿਲਾਫ ਅਪੀਲ ਕੋਰਸ ਦੇ ਵਿੱਚ ਗੁਹਾਰ ਲਾਈ ਸੀ ਵੀ ਉਹਦੇ ਜਿਹੜੇ ਰੈਕਰਡਸ ਆ ਉਹ ਪਬਲਿਕ ਜਿਹੜੇ ਆ ਉਹ ਕੀਤੇ ਜਾਣ। ਤੇ ਮਿਸ਼ੀਗਨ ਦੀ ਡੈਟਰੋਇਟ ਦੀ ਜਿਹੜੀ ਇੱਕ ਪੈਨਲ ਆ ਮਿਸ਼ੀਗਨ ਅਦਾਲਤ ਦੇ ਵਿੱਚ ਇੱਕ ਜਿਹੜੇ ਡਿਸੀਜਨ ਸੀਗਾ ਅਨਯੂਨੈਨਿਮਸ ਡਿਸੀਜਨ ਸੀਗਾ, 3 ਜੱਜਾਂ ਦਾ ਜਿਹੜਾ ਪੈਨਲ ਸੀਗਾ ਉਸ ਦੇ ਵਿੱਚ ਇਸ ਜਿਹੜੇ ਪਿਛਲੇ ਹੇਠਲੇ ਅਦਾਲਤ ਦੇ ਫੈਸਲੇ ਨੂੰ ਓਵਰਟਰਨ ਕੀਤਾ ਗਿਆ ਆ ਤੇ ਉਹਨਾਂ ਨੇ ਕਿਹਾ ਆ ਵੀ ਜਿਹੜੇ ਰਿਕਾਰਡ ਮੰਗੇ ਜਾ ਰਹੇ ਆ ਯੂਨੀਵਰਸਿਟੀ ਦੇ ਡਾਕਟਰ ਜੌਨ ਟੇਟਨ ਦੇ ਉਹ ਪਬਲਿਕ ਜਿਹੜੇ ਆ ਉਹ ਕੀਤੇ ਜਾਣ। ਸੋ ਪਹਿਲੋਂ ਜਿਹੜੇ ਕਹਿੰਦੇ ਇਸ ਦੇ ਬਾਰੇ ਇਨਫੋਰਮੇਸ਼ਨ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਤਹਿਤ FOIA ਦੇ ਬਾਰੇ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਉਦੋਂ ਇਨਕਾਰ ਕਰ ਦਿੱਤਾ ਗਿਆ ਸੀਗਾ ਵੀ ਨਹੀਂ ਜਿਹੜੀ ਆ ਇਸ ਨੂੰ ਆਪਾਂ ਜਿਹੜਾ ਉਹ ਨਹੀਂ ਦੱਸ ਸਕਦੇ ਕਿਉਂਕਿ ਇਸ ਨੂੰ 2035 ਤੱਕ ਇਹਦੇ ਰੈਕਰਡਸ ਨੂੰ ਸੀਲ ਕੀਤਾ ਹੋਇਆ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ 25 ਜਿਹੜੇ ਬਾਕਸ ਸੀਲ ਸੀ ਉਸ ਦੇ ਵਿੱਚੋਂ ਹੋਰ ਕਿਹੜੀ ਐਂਟੀ ਇਮੀਗ੍ਰੈਂਟ ਇਨਫੋਰਮੇਸ਼ਨ ਆ ਉਹ ਲੱਭ ਸਕਦੀ ਹੈ। ਇਸ ਟਾਈਮ ਇਸ ਡਾਕਟਰ ਦੀ ਉਮਰ 84 ਸਾਲ ਦੱਸੀ ਜਾਂਦੀ ਆ। ਜੀ
ਅਗਲੀ ਖਬਰ ਵੱਲ ਚਲੀਏ। ਜਿਹੜੇ ਕੋਚ ਬ੍ਰਦਰਸ ਹੈਗੇ ਆ, ਕੋਚ ਗਰੁੱਪ ਕੰਪਨੀ ਦੇ, ਕਹਿੰਦੇ ਵੀ ਬਿਲੀਅਨੇਅਰ ਇੰਡਸਟਰੀਅਲਿਸਟ ਹੈਗੇ ਆ, ਜਿਹੜੇ ਕਿ ਲਗਭਗ ਸਾਰੇ ਹੀ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਹ ਡੋਨੇਸ਼ਨ ਦਿੰਦੇ ਹੈਗੇ ਆ। ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ US ਦਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਇਹ ਬਰੋਕਨ ਹੈਗਾ ਆ, ਇਹਦੇ 'ਤੇ ਜਿਹੜਾ ਕਾਂਗਰਸ ਨੂੰ ਜਿਹੜਾ ਵਰਕਆਊਟ ਕਰਨਾ ਚਾਹੀਦਾ ਹੈਗਾ ਆ। ਜਾਰਜ ਲੀਮਾ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈਗੇ ਕੋਚ ਫੰਡਡ ਪੋਲੀਟੀਕਲ ਐਡਵੋਕੇਸੀ ਗਰੁੱਪ ਦੇ, ਉਹਨਾਂ ਨੇ ਇਹ ਕਿਹਾ ਵੀ ਇਸ ਇਸ਼ੂ ਦੇ ਉੱਤੇ ਜਿਹੜੀ ਕਾਂਗਰਸ ਆ ਜਾਂ ਜਿਨ੍ਹਾਂ ਨੂੰ ਅਸੀਂ ਸਪੋਰਟ ਕਰ ਰਹੇ ਹਾਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਇਹ ਜਿਹੜਾ ਬਰੋਕਨ ਸਿਸਟਮ ਆ ਇਹਨੂੰ ਫਿਕਸ ਕੀਤਾ ਜਾਵੇ। ਜੀ, ਕੱਲ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਦੱਸ ਰਹੇ ਸੀਗੇ ਵੀ ਅਲਾਸਕਾ ਦੇ ਵਿੱਚ ਕਾਫੀ ਗਰਮੀ ਹੋਣੀ ਸੀ ਤੇ ਕਹਿੰਦੇ ਉੱਥੋਂ ਦੀ ਜਿਹੜੀ ਹੀਟ ਵੇਵ ਆ ਉਸਨੇ ਰਿਕਾਰਡ ਜਿਹੜਾ ਤੋੜਿਆ। 90 ਡਿਗਰੀ ਦਾ ਟੈਂਪਰੇਚਰ ਜਿਹੜਾ ਆ ਐਂਕਰੇਜ ਜਿਹੜਾ ਅਲਾਸਕਾ ਦਾ ਵਨ ਆਫ ਦਾ ਬਿਗੇਸਟ ਸ਼ਹਿਰ ਜਿਹੜਾ ਹੈਗਾ ਆ ਉੱਥੇ ਜਿਹੜਾ ਦੇਖਿਆ ਗਿਆ। 50 ਸਾਲ ਪਹਿਲਾਂ ਇੱਥੇ ਜਿਹੜੇ ਇੱਦਾਂ ਦਾ ਰੈਕਡ ਜਿਹੜਾ ਉਹ ਬਣਿਆ ਸੀਗਾ ਤੇ ਅਲਾਸਕਾ ਦੇ ਵਿੱਚ ਹੋਰ ਕਈ ਸ਼ਹਿਰਾਂ ਦੇ ਵਿੱਚ ਇੱਦਾਂ ਦੇ ਨਵੇਂ ਰਿਕਾਰਡ ਬਣੇ ਆ। ਕਹਿੰਦੇ ਮਸਾਂ ਹੀ ਸਾਲ ਦੇ ਵਿੱਚ ਦਰਜਨ ਜਿਹੜੇ ਦਿਨ ਅਜਿਹੇ ਆਉਂਦੇ ਨੇ ਅਲਾਸਕਾ ਦੇ ਵਿੱਚ ਜਦੋਂ ਟੈਂਪਰੇਚਰ 70+ ਜਾਂ ਕਦੇ ਜਿਹੜੇ 80 ਤੱਕ ਜਿਹੜਾ ਜਾਂਦਾ ਆ ਤੇ ਕਹਿੰਦੇ ਰੇਅਰਲੀ ਰੀਚਿਸ ਜਿਹੜਾ 80 ਤੇ ਪਰ ਇਸ ਵਾਰ ਜਿਹੜਾ ਰਿਕਾਰਡ ਆ ਉੱਥੇ ਟੁੱਟਾ ਆ। ਤੇ ਕਹਿੰਦੇ ਲੋਕ ਉੱਥੇ ਟੀ-ਸ਼ਰਟਾਂ ਪਾ ਕੇ ਤੇ ਨਿਕਰਾਂ ਪਾ ਕੇ ਗਲੇਸ਼ੀਅਰਸ ਦੇ ਉੱਤੇ ਜਿਹੜੇ ਉਹ ਘੁੰਮ ਰਹੇ ਸੀਗੇ, ਵੀ ਹਾਈਕਿੰਗ ਕਰ ਰਹੇ ਸੀਗੇ। ਇੰਨੀ ਜ਼ਿਆਦਾ ਉੱਥੇ ਗਰਮੀ ਜਿਹੜੀ ਆ ਉਹਨਾਂ ਨੂੰ ਮਹਿਸੂਸ ਹੋ ਰਹੀ ਸੀ। ਸੋ ਹਾਇਰ ਟੈਂਪਰੇਚਰ ਜਿਹੜੇ ਆ ਉਹ ਕਹਿੰਦੇ ਉੱਥੇ ਲੋਅਰ ਲੈਟੀਟਿਊਡ ਦੇ ਉੱਤੇ ਉਹ ਜ਼ਿਆਦਾ ਗਰਮੀ ਜਿਹੜੀ ਆ ਉਹ ਫੀਲਿੰਗ ਦਵਾਉਂਦੇ ਨੇ। 90 ਡਿਗਰੀ ਜਿਹੜਾ ਆ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਇੱਦਾਂ ਬਾਡੀ ਨੂੰ ਫੀਲ ਹੁੰਦਾ ਆ ਵੀ ਜਿੱਦਾਂ 100 ਡਿਗਰੀ ਉਹੀ ਹੋ ਜਾਂਦਾ ਆ। ਸੋ ਇਹ ਜਿਹੜਾ ਆ ਲਗਾਤਾਰ ਗਰਮਾਇਸ਼ ਜਿਹੜੀ ਆ ਉੱਧਰ ਵੱਧ ਰਹੀ ਹੈਗੀ ਆ। ਸੋ ਇਹਨਾਂ ਲੋਕਾਂ ਨੂੰ ਜਿਹੜਾ ਹੁਣ ਸਾਰਿਆਂ ਨੂੰ ਜਿਹੜਾ ਉਹ ਸੋਚਣ ਦੀ ਜ਼ਰੂਰਤ ਆ ਵੀ ਇੰਨੀਆਂ ਬਰਫੀਲੀਆਂ ਥਾਵਾਂ ਦੇ ਉੱਤੇ ਇੱਦਾਂ ਰਿਕਾਰਡ ਤੋੜ ਗਰਮੀਆਂ ਜਿਹੜੀਆਂ ਆ ਉਹ ਲਗਾਤਾਰ ਕਿਉਂ ਪੈ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਇੱਕ ਲੇਡੀ ਜਿਹੜੀ ਆ ਉਹ ਬਲੂ ਬੈਲ ਜਿਹੜੀ ਆਈਸਕ੍ਰੀਮ ਆ ਉੱਥੇ ਉਸਨੇ ਜਿਹੜੀ ਵਾਲਮਾਰਟ ਦੇ ਵਿੱਚ ਕਰਕੇ ਵਾਲਮਾਰਟ 'ਚ ਚੱਟ ਕੇ ਜਿਹੜੀਆਂ ਆਈਸਕ੍ਰੀਮ ਦੀਆਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੋਲਸ ਹੁੰਦੇ ਉਹਨਾਂ ਨੂੰ ਵਾਪਸ ਰੱਖੀ ਜਾਂਦੀ ਸੀ ਤੇ ਉਹਨੂੰ ਅਰੈਸਟ ਕੀਤਾ ਗਿਆ। ਹੁਣ ਉਹਦੇ ਵੱਲ ਦੇਖਦੇ ਹੋਏ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕਮਲੇ ਲੋਕ ਹੈਗੇ ਆ ਉਹਨਾਂ ਨੇ ਆਮ ਸਟੋਰਾਂ 'ਚ ਜਾ ਕੇ ਆਈਸਕ੍ਰੀਮ ਨੂੰ ਲਿਖ ਕਰਕੇ ਉਹਨੂੰ ਚੱਟ ਕੇ ਆਈਸਕ੍ਰੀਮ ਦੇ ਜਿਹੜੇ ਪੌਟ ਹੈਗੇ ਉਹਨਾਂ ਨੂੰ ਵਾਪਸ ਫੇਰ ਸ਼ੈਲਫਸ ਦੇ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ। ਇੱਕ ਨਵਾਂ ਚੈਲੰਜ ਜਿਹੜਾ ਮੂਰਖਾਂ ਨੇ ਜਿਹੜਾ ਉਹ ਬਣਾ ਲਿਆ ਹੈ। ਸੋ ਇਸ ਚੈਲੰਜ ਦਾ ਨਾਂ ਉਹਨਾਂ ਨੇ ਕੁਕੰਬਰ ਚੈਲੰਜ ਕਰਕੇ ਰੱਖਿਆ ਹੈਗਾ ਆ। ਸੋ ਮੈਂ ਦੇਖ ਰਿਹਾ ਸੀ ਵੀ ਇੱਕ ਸਟੋਰ ਜਿਹੜਾ ਆਈਸਕ੍ਰੀਮ ਦਾ ਉਹਦੇ ਬਾਹਰ ਤਾਂ ਉਹ ਸਟੋਰ ਵਾਲਿਆਂ ਨੇ ਆਪਣੇ ਸਿਕਿਉਰਿਟੀ ਗਾਰਡ ਰੱਖੇ ਹੈਗੇ ਦੇਖਣ ਨੂੰ ਵੀ ਜਿਹੜੇ ਇੱਦਾਂ ਦਾ ਕੰਮ ਨਾ ਕਰਨ ਲੋਕ। ਇਹ ਕੀ ਪਤਾ ਨਹੀਂ ਇਹ ਕੀ ਨੌਜਵਾਨਾਂ ਦੇ ਦਿਮਾਗ ਨੂੰ ਪਤਾ ਨਹੀਂ ਕਿਹੜਾ ਘੁਣ ਲੱਗਾ ਆ ਵੀ ਅਕਲ ਹੀ ਨਹੀਂ ਹੈਗੀ ਵੀ ਕੀ ਕਰਨ ਦੇ ਆ। ਵੀ ਹੁਣ ਤੁਸੀਂ ਭਾਈ ਜਿਨ੍ਹਾਂ ਨੇ ਆਈਸਕ੍ਰੀਮ ਲੈਣੀ ਆ ਮੇਕ ਸ਼ੋਰ ਕਰ ਲਿਓ ਵੀ ਜਿਹੀਆਂ ਥਾਵਾਂ ਤੋਂ ਤੁਸੀਂ ਨਾ ਹੀ ਲਿਓ ਜਿੰਨੀ ਦੇਰ ਤੱਕ ਇਹ ਚੈਲੰਜ ਹੈ ਜਿਹੜਾ ਤੁਹਾਡਾ ਉਹ ਖਤਮ ਨਹੀਂ ਹੋ ਜਾਂਦਾ। ਵੀ ਭਰੋਸੇਯੋਗ ਥਾਂ ਤੋਂ ਹੀ ਲਿਓ ਵੀ ਜਿੱਥੇ ਪਤਾ ਹੋਊਗਾ ਵੀ ਭਾਈ ਇਹ ਚੱਟ ਕੇ ਜਿਹੜੇ ਵਾਪਸ ਸ਼ੈਲਫਾਂ ਦੇ ਉੱਤੇ ਨਹੀਂ ਰੱਖਣਗੇ। ਇਹ ਮੂਰਖਾਂ ਦੇ ਸਿਰ ਸਿੰਘ ਨਹੀਂ ਹੁੰਦੇ। ਹੁਣ ਉਹ ਬੀਬੀ ਜੇ ਉਹ ਫੜੀ ਜਾਊਗੀ ਕਿਉਂਕਿ ਚੈਲੰਜ ਸ਼ੁਰੂ ਹੋ ਗਿਆ। ਹੁਣ ਹਰਜੋਤ ਸਿੰਘ ਜੀ ਉਹ ਗ੍ਰਿਫਤਾਰ ਹੋ ਗਈ ਆ। ਉਸ ਦੇ ਵਿੱਚ ਬਾਰੇ ਕੱਲ੍ਹ ਦੱਸ ਰਹੇ ਸੀ ਵੀ ਉਸਨੂੰ 20 ਸਾਲ ਤੱਕ ਦੀ ਸਜ਼ਾ ਜਿਹੜੀ ਹੋ ਸਕਦੀ ਆ। ਹੁਣ ਜਦੋਂ ਅਦਾਲਤ ਦੇ ਵਿੱਚ ਜਾਊਗੀ ਜਾਂ ਜੇ ਮੰਨ ਲਓ ਵੀ ਇਸ ਦੇ ਵਿੱਚ ਇੰਡਾਈਟ ਕਰਕੇ ਕਨਵਿਕਟ ਜਿਹੜਾ ਉਹ ਕਰ ਦਿੱਤਾ ਜਾਂਦਾ ਆ 20 ਸਾਲ ਦੇ ਲਈ ਜੇ ਇਹਨੂੰ ਜੇਲ੍ਹ ਹੁੰਦੀ ਹੈ ਤੇ ਉੱਥੇ ਅੰਦਰ ਜਾ ਕੇ ਜੇਲ੍ਹ ਵਾਲਿਆਂ ਨੂੰ ਕੀ ਕਹੂਗੀ ਵੀ ਮੈਂ ਤਾਂ ਆਈਸਕ੍ਰੀਮ ਚੱਟਦੀ ਸੀ ਤਾਂ ਮੈਨੂੰ ਅੰਦਰ ਕੀਤਾ। ਤੇ ਇੱਦਾਂ ਦੇ ਜਿਹੜੇ ਹੋਰ ਮੂਰਖ ਲੋਕ ਜਿਹੜੇ ਨਿਆਣੇ ਇਹ ਕੰਮ ਕਰਨ ਲੱਗੇ ਹੋਏ ਆ ਇਹਨਾਂ ਨੂੰ ਵੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ। ਮਾਪੇ ਜਿਹੜੇ ਆ ਮੇਕ ਸ਼ੋਰ ਕਰੋ ਵੀ ਤੁਹਾਡੇ ਨਿਆਣੇ ਤਾਂ ਨਾ ਕੋਈ ਇੱਦਾਂ ਦਾ ਪੁੱਠਾ ਕੰਮ ਕਰਦੇ ਹੋਣ। ਜੇ ਇੱਕ ਗ੍ਰਿਫਤਾਰ ਹੋ ਸਕਦਾ ਤੇ ਬਾਕੀ ਹੋਰ ਵੀ ਜਿਹੜੇ ਗ੍ਰਿਫਤਾਰ ਹੋ ਸਕਦੇ ਆ ਕਿਉਂਕਿ ਇਹਨੂੰ ਕੋਈ ਵੀ ਜਾਣਾ ਆ ਉਹ ਚੰਗਾ ਨਹੀਂ ਸਮਝਦਾ ਵੀ ਚੱਟ ਕੇ ਵਾਪਸ ਜਿਹੜਾ ਉੱਥੇ ਲੋਕਾਂ ਦੇ ਰੱਖੀ ਜਾਵੇ। ਕੋਈ ਕਿਸੇ ਤਰ੍ਹਾਂ ਦਾ ਬਿਮਾਰ ਹੋ ਸਕਦਾ ਕਿਸੇ ਨੂੰ ਵੀ ਕੁਝ ਵੀ ਵੈਸੇ ਹੀ ਠੀਕ ਨਹੀਂ ਲੱਗਦਾ ਜੀ। ਉੱਦਾਂ ਹੀ ਚੰਗਾ ਨਹੀਂ ਲੱਗਦਾ ਵੀ ਝੂਠੇ ਕਰਕੇ ਤੁਸੀਂ ਜਿਹੜਾ ਉੱਥੇ ਐਵੇਂ ਰੱਖੀ ਜਾ ਰਹੇ ਹੋ। ਹਾਂ ਵੀ ਜਿਸ ਨੂੰ ਨਹੀਂ ਪਤਾ ਉਹ ਤਾਂ ਲੈ ਜਾਊਗਾ ਪਰ ਇਸ ਚੀਜ਼ ਨੂੰ ਬਾਅਦ 'ਚ ਪਤਾ ਹੋਣ ਦੇ ਬਾਵਜੂਦ ਜੇ ਕੋਈ ਲੈ ਕੇ ਜਾਂਦਾ ਫਿਰ ਤਾਂ ਕੰਮ ਜਿਹੜਾ ਉਹ ਖਰਾਬ ਹੋਊਗਾ। ਸੋ ਬਿਲਕੁਲ ਸਹੀ ਗੱਲ ਆ ਵੀ ਇਹਨਾਂ ਦੇ ਉੱਤੇ ਅਜਿਹੀਆਂ ਚੀਜ਼ਾਂ ਦੇ ਉੱਤੇ ਬਹੁਤ ਨੱਥ ਪਾਉਣ ਦੀ ਜ਼ਰੂਰਤ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਆਪਾਂ ਵੀਜ਼ਾ ਬੁਲੇਟਿਨ ਜੇ ਪ੍ਰੋਸੈਸਿੰਗ ਟਾਈਮਸ ਦੇ ਬਾਰੇ ਜੇ ਆਪਾਂ ਜਾਣਕਾਰੀ ਹੁਣ ਸਾਂਝੀ ਕਰਦੇ ਜਾਈਏ। ਜੁਲਾਈ ਮਹੀਨੇ ਦੀ ਜਿਹੜੀ ਆ ਵੀਜ਼ਾ ਬੁਲੇਟਿਨ ਦੇ ਅਨੁਸਾਰ ਜੇ ਆਪਾਂ ਤੁਹਾਨੂੰ ਤਰੀਕਾਂ ਦੱਸਦੇ ਜਾਈਏ ਪਹਿਲੀ ਕੈਟੇਗਰੀ ਜਿਹੜੀ F1 ਕੈਟੇਗਰੀ ਆ US ਸਿਟੀਜ਼ਨ ਦੇ ਜਿਹੜੇ ਮੁੰਡੇ ਕੁੜੀਆਂ ਜਿਹੜੇ
ਅਨਮੈਰਿਡ ਨੇ ਉਹਨਾਂ ਦੇ ਲਈ ਇਸ ਟਾਈਮ ਜਿਹੜੀ ਤਰੀਕ ਆ 8 ਨਵੰਬਰ 2012 ਚੱਲ ਰਹੀ ਆ। F2A ਕੈਟਾਗਰੀ ਪਰਮਾਨੈਂਟ ਰੈਜ਼ੀਡੈਂਟ ਦੇ ਸਪਾਊਜ਼ਸ ਯਾਨੀ ਕਿ ਘਰ ਵਾਲਾ ਘਰ ਵਾਲੀ ਅਤੇ ਜਿਹੜੇ ਉਹਨਾਂ ਦੇ ਜਿਹੜੇ ਉਹ ਬੱਚੇ ਆ ਉਹਨਾਂ ਦੇ ਲਈ ਤਰੀਕ 8 ਮਾਰਚ 2019 ਚੱਲ ਰਹੀ ਹੈ। ਤੇ F2B ਜਿਹੜੀ ਕੈਟਾਗਰੀ ਆ ਪਰਮਾਨੈਂਟ ਰੈਜ਼ੀਡੈਂਟਸ ਦੇ ਅਣਵਿਆਹੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਸ ਤੋਂ ਵਧੇਰੇ ਆ ਉਹਨਾਂ ਦੇ ਲਈ ਜਿਹੜੀ ਤਰੀਕ 15 ਅਗਸਤ 2014 ਹੈ। ਤੇ F3 ਕੈਟਾਗਰੀ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ ਉਹਨਾਂ ਦੇ ਲਈ ਤਰੀਕ 8 ਸਤੰਬਰ 2007 ਹੈ। F4 ਕੈਟਾਗਰੀ US ਸਿਟੀਜ਼ਨ ਦੇ ਜਿਹੜੇ ਆ ਉਹ ਭੈਣ ਭਰਾ ਬਲੱਡ ਰਿਲੇਸ਼ਨ ਵਾਲਾ ਉਹਨਾਂ ਦੇ ਲਈ ਤਰੀਕ 22 ਅਪ੍ਰੈਲ 2005 ਜਿਹੜੀ ਉਹ ਚੱਲ ਰਹੀ ਆ। ਸੋ ਇਸੇ ਤਰੀਕੇ ਨਾਲ ਜੇ ਪ੍ਰੋਸੈਸਿੰਗ ਟਾਈਮਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਯੂ ਵੀਜ਼ੇ ਦੇ ਲਈ ਇਸ ਟਾਈਮ ਰਿਸਿਪਟ ਡੇਟ 5 ਮਈ 2015 ਆ। 50 ਤੋਂ 51 ਮਹੀਨੇ ਦਾ ਵੇਟਿੰਗ ਪੀਰੀਅਡ ਉੱਧਰ ਚੱਲ ਰਿਹਾ ਆ। I-130 ਪਟੀਸ਼ਨ ਫਾਰ ਏਲੀਅਨ ਰਿਲੇਟਿਵ ਦੇ ਲਈ ਪ੍ਰੋਸੈਸਿੰਗ ਟਾਈਮ ਜਿਹੜੇ ਆ ਉਹਦੇ ਬਾਰੇ ਜੇ ਜਾਣਕਾਰੀ ਦਿੰਦਾ ਜਾਵਾਂ ਤਾਂ ਇਹ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਮੈਂ ਦੱਸਣ ਜਾ ਰਿਹਾ। ਹੋਰ ਵੀ ਕਈ ਸਰਵਿਸ ਸੈਂਟਰ ਨੇ ਉਹ ਤੁਸੀਂ ਆਪਣੇ ਆਪ ਖੁਦ ਜਿਹੜੇ ਬਾਕੀ ਉਹ ਦੇਖ ਵੀ ਸਕਦੇ ਹੋ। ਪਰਮਾਨੈਂਟ ਰੈਜ਼ੀਡੈਂਟ ਜਿਹੜੇ ਕਿ ਆਪਣੇ ਘਰ ਵਾਲਾ ਜਾਂ ਘਰ ਵਾਲੀ ਲਈ ਅਪਲਾਈ ਕਰ ਰਹੇ ਆ ਅਤੇ ਜਾਂ ਫਿਰ ਆਪਣੇ ਬੱਚੇ ਦੇ ਲਈ ਅਪਲਾਈ ਕਰ ਰਹੇ ਆ ਅਤੇ ਉਹ ਬੱਚੇ ਦੀ ਉਮਰ ਜੇ 21 ਸਾਲ ਤੋਂ ਘੱਟ ਆ ਉਹਨਾਂ ਦੇ ਲਈ ਰਿਸਿਪਟ ਡੇਟ 2 ਜੁਲਾਈ 2017 ਆ ਅਤੇ ਵੇਟਿੰਗ ਪੀਰੀਅਡ ਟਾਈਮ ਰੇਂਜ ਜਿਹੜਾ ਆ 19 ਮਹੀਨੇ ਤੋਂ 25 ਮਹੀਨੇ ਤੱਕ ਦੇ ਦਰਮਿਆਨ ਆ। US ਸਿਟੀਜ਼ਨ ਜਿਹੜੇ ਕਿ ਆਪਣੇ ਜਿਹੜੇ ਕੁੜੀ ਮੁੰਡੇ ਦੇ ਲਈ ਅਪਲਾਈ ਕਰ ਰਹੇ ਆ ਅਤੇ ਉਹਨਾਂ ਦਾ ਵਿਆਹ ਨਹੀਂ ਹੋਇਆ ਅਤੇ 21 ਸਾਲ ਤੋਂ ਜੇ ਉਹਨਾਂ ਦੀ ਉਮਰ ਉੱਤੇ ਹੈਗੀ ਆ ਉਹਨਾਂ ਦੇ ਲਈ ਰਿਸਿਪਟ ਡੇਟ 13 ਅਗਸਤ 2015 ਹੈ। 36 ਮਹੀਨੇ ਤੋਂ 48 ਮਹੀਨੇ ਦਾ ਵੇਟ ਪੀਰੀਅਡ ਆ। ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਕਿ ਆਪਣੇ ਅਣਵਿਆਹੇ ਮੁੰਡੇ ਦੇ ਲਈ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕਰ ਰਹੇ ਨੇ ਅਤੇ ਉਮਰ ਉਹਨਾਂ ਦੀ ਜੇ 21 ਸਾਲ ਤੋਂ ਉੱਤੇ ਆ ਉਹਨਾਂ ਦੇ ਲਈ ਰਿਸਿਪਟ ਡੇਟ 7 ਜੁਲਾਈ 2014 ਹੈ। 47 ਮਹੀਨੇ ਤੋਂ 61 ਮਹੀਨੇ ਦਾ ਜਿਹੜਾ ਐਸਟੀਮੇਟਡ ਟਾਈਮ ਰੇਂਜ ਆ। US ਸਿਟੀਜ਼ਨ ਜਿਹੜੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਅਤੇ ਨਾਲ ਹੀ ਉਹਨਾਂ ਦੀ ਜੇ ਉਮਰ 21 ਸਾਲ ਤੋਂ ਉੱਤੇ ਆ ਅਤੇ ਵਿਆਹੇ ਨੇ ਉਹਨਾਂ ਦੇ ਲਈ ਜਿਹੜਾ ਤਰੀਕ ਆ ਰਿਸਿਪਟ ਡੇਟ 2 ਜੁਲਾਈ 2010 ਚੱਲ ਰਹੀ ਹੈ। 84 ਮਹੀਨੇ ਤੋਂ ਲੈ ਕੇ 110 ਮਹੀਨੇ ਦਾ ਵੇਟ ਪੀਰੀਅਡ ਹੈ ਅਤੇ US ਸਿਟੀਜ਼ਨ ਜਿਹੜੇ ਆਪਣੇ ਭੈਣ ਭਰਾ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਆ ਉਹਨਾਂ ਲਈ ਰਿਸਿਪਟ ਡੇਟ 15 ਅਪ੍ਰੈਲ 2009 ਚੱਲ ਰਹੀ ਹੈ ਅਤੇ ਵੇਟ ਪੀਰੀਅਡ 96 ਮਹੀਨੇ ਤੋਂ 125 ਮਹੀਨੇ ਤੱਕ ਦਾ ਦੇਖਿਆ ਜਾ ਰਿਹਾ। ਇਸੇ ਤਰੀਕੇ ਦੇ ਨਾਲ US ਸਿਟੀਜ਼ਨਸ਼ਿਪ ਦੇ ਲਈ ਜਿਹੜੀਆਂ ਐਪਲੀਕੇਸ਼ਨ ਜਿਹਨੂੰ N400 ਜਿਹੜਾ ਫਾਰਮ ਉਸ ਨੂੰ ਆਖਿਆ ਜਾਂਦਾ ਆ LA ਸਾਈਡ ਦੇ ਉੱਤੇ ਜਿਹੜੇ ਪ੍ਰੋਸੈਸਿੰਗ ਟਾਈਮ 9.5 ਮਹੀਨੇ ਤੋਂ 15 ਮਹੀਨੇ ਤੱਕ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਫਰੈਜ਼ਨੋ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਇਸੇ ਤਰੀਕੇ ਨਾਲ ਵੇਟ ਪੀਰੀਅਡ 6.5 ਮਹੀਨੇ ਤੋਂ 9.5 ਮਹੀਨੇ ਦਾ ਇੱਥੇ ਵਨ ਆਫ ਦਾ ਲੋਐਸਟ ਜਿਹੜਾ ਕਹਿ ਸਕਦੇ ਹਾਂ ਵੀ ਉਹ ਚੱਲ ਰਿਹਾ ਆ। ਜੇ ਆਪਾਂ ਸੈਕਰਾਮੈਂਟੋ ਵਾਲੇ ਪਾਸੇ ਦੀ ਗੱਲ ਕਰੀਏ ਉੱਥੇ ਜਿਹੜਾ ਨੈਚੁਰਲਾਈਜੇਸ਼ਨ ਸਿਟੀਜ਼ਨ ਬਣਨ ਦੇ ਲਈ ਜਿਹੜਾ ਵੇਟ ਪੀਰੀਅਡ 9.5 ਮਹੀਨੇ ਤੋਂ 14 ਮਹੀਨੇ ਤੱਕ ਦਾ ਜਿਹੜਾ ਉਹ ਚੱਲ ਰਿਹਾ ਆ। ਸੈਨ ਹੋਜ਼ੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਪ੍ਰੋਸੈਸਿੰਗ ਟਾਈਮ ਦੀ 10.5 ਮਹੀਨੇ ਤੋਂ ਜਿਹੜਾ ਆ ਉਹ 13 ਮਹੀਨੇ ਦਾ ਟਾਈਮ ਪੀਰੀਅਡ ਉੱਧਰ ਚੱਲ ਰਿਹਾ ਆ ਅਤੇ ਸੈਨ ਫਰਾਂਸਿਸਕੋ ਦੇ ਵਿੱਚ 14.5 ਮਹੀਨੇ ਤੋਂ 17 ਮਹੀਨੇ ਦਾ ਵਕਤ ਜਿਹੜਾ ਆ ਉਹ ਚੱਲ ਰਿਹਾ ਆ। ਸ਼ਿਕਾਗੋ ਦੇ ਵਿੱਚ ਵੀ 14 ਮਹੀਨੇ ਤੋਂ 16 ਮਹੀਨੇ ਤੱਕ ਦਾ ਜਿਹੜਾ ਇਸ ਤਰੀਕੇ ਦੇ ਨਾਲ ਟਾਈਮ ਪੀਰੀਅਡ ਜਿਹੜਾ ਉੱਧਰ ਚੱਲ ਰਿਹਾ ਆ। ਸੋ ਸਾਰੇ ਜਾਣੇ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚੈੱਕ ਤੁਸੀਂ ਕਰ ਸਕਦੇ ਹੋ। ਇਹ ਜਿਹੜੀ USCIS.gov ਜਿਹੜੀ ਵੈਬਸਾਈਟ ਹੈਗੀ ਆ ਉੱਥੇ ਜਾ ਕੇ ਪ੍ਰੋਸੈਸਿੰਗ ਟਾਈਮਸ ਜਿਹੜੇ ਆ ਤੁਸੀਂ ਇਸ ਦੇ ਬਾਰੇ ਚੈੱਕ ਵੀ ਖੁਦ ਵੀ ਕਰ ਸਕਦੇ ਹੋ ਜੀ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਯੂਬਾ ਸਿਟੀ ਦੀ ਖਬਰ ਸਾਂਝੀ ਕਰਦੇ ਜਾਈਏ। ਯੂਬਾ ਸਿਟੀ ਦੇ ਵਿੱਚ 2 ਕਹਿੰਦੇ ਸੁਨਿਆਰਿਆਂ ਦੀਆਂ ਦੁਕਾਨਾਂ ਜਿਹੜੀਆਂ ਆ ਉਹਨਾਂ ਨੂੰ ਪਿਛਲੇ ਸ਼ੁੱਕਰਵਾਰ ਜਿਹੜਾ ਉਹ ਲੁੱਟਿਆ ਗਿਆ। ਇੱਕ ਹਿਲ ਕ੍ਰੈਸਟ ਜਵੈਲਰਸ ਤੇ ਇੱਕ ਬੰਬੇ ਜਵੈਲਰਸ। ਇੱਕ ਸਟੋਰ ਤੋਂ $80,000 ਦੀ ਜਵੈਲਰੀ ਜਿਹੜੀ ਲੁੱਟੀ ਗਈ ਆ ਅਤੇ ਦੂਸਰੇ ਤੋਂ $5,000 ਦੀ ਜਿਹੜੀ ਜਵੈਲਰੀ ਆ ਉਹ ਲੁੱਟੀ ਗਈ ਆ ਅਤੇ ਜਿਹੜੀਆਂ ਉਹਨਾਂ ਦੀਆਂ ਮੂਵੀਜ਼ ਹੈਗੀਆਂ ਆ ਉਹ ਵੀ ਕੈਚ ਹੋ ਗਈਆਂ ਜਿਹੜੇ ਉਹਨਾਂ ਨੇ ਬਿਲਡਿੰਗ ਤੋੜ ਕੇ ਜਿਹੜੀ ਵਿੱਚੋਂ ਉਹ ਲੁੱਟ ਕੇ ਲਗਾਏ ਹੈਗੇ ਆ। ਅਤੇ ਦੋਨੋਂ ਹੀ ਇੰਸੀਡੈਂਟਸ ਦੀਆਂ ਜਿਹੜੀਆਂ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅਤੇ ਕਹਿੰਦੇ ਲੱਗਦਾ ਵੀ ਦੋਨਾਂ ਦੇ ਵਿੱਚ ਇੱਕੋ ਤਰ੍ਹਾਂ ਦੇ ਚੋਰ ਸੀਗੇ। ਸੋ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਪੂਰੀ ਪਬਲਿਕ ਨੂੰ ਬੇਨਤੀ ਕਰਦੀ ਹੈ ਵੀ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਕਾਲ ਕਰ ਸਕਦੇ ਪੁਲਿਸ ਨੂੰ 530 822 4660 ਨੰਬਰ ਦੇ ਉੱਤੇ। ਜੀ ਜੀ। ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ।
ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਜਿਹੜਾ ਸਤਿ ਸ਼੍ਰੀ ਅਕਾਲ। ਉਸ ਤੋਂ ਪਹਿਲਾਂ ਜਾਂਦੇ ਫਿਰ ਆਪਾਂ ਜਿਹੜੇ ਸਰੋਤਿਆਂ ਨੂੰ ਦੱਸ ਜਾਈਏ ਜਿਹੜੇ ਕੁਛ ਕੁ ਜਿਹੜੇ ਪ੍ਰੋਗਰਾਮ ਲਿਖੇ ਆ 12, 13, 14 ਅਪ੍ਰੈਲ ਨੂੰ ਜਿਹੜੇ ਆਪਣੇ ਨਾਲ ਪੰਜਾਬੀ ਰੇਡੀਓ USA ਦੇ ਹੋਸਟ ਤੇ ਉੱਗੇ ਪੱਤਰਕਾਰ ਬਲਤੇਜ ਪੰਨੂ ਉਹ ਅਮਰੀਕਾ ਦੇ ਪਹਿਲੀ ਵਾਰੀ ਜਿਹੜੇ ਉਹ ਦੌਰੇ ਦੇ ਉੱਤੇ ਆ ਰਹੇ ਨੇ। 12 ਜੁਲਾਈ ਨੂੰ ਜਿਹੜੇ ਉਹ ਮੌਜੂਦ ਹੋਣਗੇ ਸੈਕਰਾਮੈਂਟੋ ਦੇ ਵਿੱਚ। ਰੂਬਰੂ ਪ੍ਰੋਗਰਾਮ ਜਿਹੜਾ ਉਹਨਾਂ ਦਾ ਹੋਵੇਗਾ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਕਈ ਸਰੋਤਿਆਂ ਦੇ ਸਵਾਲ ਹੋਣਗੇ, ਗੱਲਾਂ ਬਾਤਾਂ ਜਿਹੜੀਆਂ ਆ ਉਹ ਆਪਣੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਨਗੇ। ਇਹ 12 ਤਰੀਕ ਨੂੰ ਪ੍ਰੋਗਰਾਮ ਸੈਕਰਾਮੈਂਟੋ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਲਿਆਂ ਵਾਸਤੇ ਆ। ਮਿਰਾਜ ਬੈਂਕਟ ਹਾਲ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉੱਥੇ ਹੋਵੇਗਾ ਜਿਹੜਾ ਸ਼ਾਮੀ 4 ਤੋਂ 6 ਵਜੇ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ। 12 ਜਿਹੜੀ ਜੁਲਾਈ ਨੂੰ ਦਿਨ ਜਿਹੜਾ ਆ ਉਹ ਉਦਣ ਸ਼ੁੱਕਰਵਾਰ ਹੈ। 13 ਤਰੀਕ ਸ਼ਨੀਚਰਵਾਰ ਵਾਲੇ ਦਿਨ ਜਿਹੜਾ ਪ੍ਰੋਗਰਾਮ 13 ਜੁਲਾਈ ਨੂੰ ਉਹ ਪੰਜਾਬੀ ਕਲਚਰਲ ਸੈਂਟਰ USA ਜਿਹੜਾ ਉੱਥੇ ਹੋਵੇਗਾ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ ਆ। ਫਰੈਜ਼ਨੋ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਲੇ ਜਿਹੜੇ ਲੋਕ ਆ ਉੱਥੇ ਤੁਸੀਂ ਉੱਥੇ ਪਹੁੰਚ ਕੇ ਉਹਨਾਂ ਦੇ ਰੂਬਰੂ ਜਿਹੜਾ ਉੱਥੇ ਹੋ ਸਕਦੇ ਹੋ। 13 ਤਰੀਕ ਨੂੰ ਦੁਪਹਿਰ ਜਿਹੜਾ 3 ਤੋਂ ਲੈ ਕੇ 5 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਹੋਣਾ ਹੈ। ਤੇ ਉਸੇ ਦਿਨ ਜਿਹੜੇ ਉੱਗੇ ਜਿਹੜੇ ਸਿੱਖ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਜਿਹੜੇ ਸਰੀ ਕੈਨੇਡਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਆ, ਬਹੁਤ ਸਾਰੀਆਂ ਉਹਨਾਂ ਦੀਆਂ ਮਿਊਰਲਸ ਉਹਨਾਂ ਦੀਆਂ ਧਾਰਮਿਕ ਪੇਂਟਿੰਗ ਤੇ ਸੱਭਿਆਚਾਰਕ ਜਿਹੜੀਆਂ ਪੇਂਟਿੰਗਸ ਆ ਉਸ ਦੀ ਜਿਹੜੀ ਨੁਮਾਇਸ਼ ਆ ਉਹ ਉਸ ਦਿਨ ਹੋਣੀ। ਉਸ ਦਾ ਉਦਘਾਟਨ ਜਿਹੜੇ ਆ ਉਹ ਉੱਥੇ ਕੀਤਾ ਜਾਵੇਗਾ। ਉਹ ਵੀ 13 ਜੁਲਾਈ ਵਾਲੇ ਦਿਨ ਸ਼ਨੀਚਰਵਾਰ ਵਾਲੇ ਦਿਨ ਰੱਖਿਆ ਗਿਆ। ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਦਾ ਕੰਪਲੈਕਸ ਹੈਗਾ ਫਰੈਜ਼ਨੋ 'ਚ, ਉਸੇ ਦੇ ਵਿੱਚ ਹੀ ਹੈਗਾ। ਸੋ ਉੱਥੇ ਵੀ ਸਾਰਿਆਂ ਨੇ ਹੋਮ ਹਮਾ ਕੇ ਦੋਨੋਂ ਪ੍ਰੋਗਰਾਮ ਉਸ ਦਿਨ ਜਿਹੜੇ ਫਰੈਜ਼ਨੋ 'ਚ ਹੋਣੇ ਆ ਸੇਮ ਥਾਂ 'ਤੇ ਇੱਕੋ ਸਮੇਂ ਦੇ ਉੱਤੇ ਹੀ ਆ। ਸੋ ਉੱਥੇ ਜਿਹੜੇ ਸਾਰਿਆਂ ਨੇ ਹੋਮ ਹਮਾ ਕੇ ਪਹੁੰਚਣਾ ਆ। ਅਤੇ ਫਿਰ 14 ਜੁਲਾਈ ਨੂੰ ਜਿਹੜਾ ਬਲਤੇਜ ਪੰਨੂ ਹੋਣਾ ਦਾ ਜਿਹੜਾ ਪ੍ਰੋਗਰਾਮ ਉਹ ਬੇਰੀਆ ਅਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਸਤੇ ਆ। ਗੁਰਦੁਆਰਾ ਸਿੰਘ ਸਭਾ ਮਲਪੀਟਸ 680 ਈਸਟ ਕੈਲਾਵਰਸ ਬੁਲੇਵਾਰਡ ਉੱਥੇ ਦੁਪਹਿਰ 1:30 ਵਜੇ ਤੋਂ ਲੈ ਕੇ 3, 3:30 ਵਜੇ ਤੱਕ ਜਿਹੜਾ ਉਹ ਪ੍ਰੋਗਰਾਮ ਹੋਵੇਗਾ। ਸੋ ਆਪ ਸਭ ਨੂੰ ਬੇਨਤੀ ਆ ਵੀ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਹੋਮ ਹਮਾ ਕੇ ਜਿਹੜਾ ਉਹ ਤੁਸੀਂ ਪਹੁੰਚਣਾ ਆ। ਅਤੇ ਪ੍ਰਦਰਸ਼ਨੀ ਦੇ ਬਾਰੇ ਜੇ ਮੈਂ ਹੋਰ ਜਾਣਕਾਰੀ ਦਿੰਦਾ ਜਾਵਾਂ, ਜਰਨੈਲ ਸਿੰਘ ਆਰਟਿਸਟ ਹੋਣਾ ਦੀ ਜਿਹੜੀ ਪ੍ਰਦਰਸ਼ਨੀ ਆ ਉਹ 13 ਤਰੀਕ ਨੂੰ ਜਿਸ ਦਾ ਉਦਘਾਟਨ ਹੋਣਾ ਆ 14, 15, 16, 17 4 ਦਿਨ ਉਸ ਤੋਂ ਬਾਅਦ ਦੇ ਵਿੱਚ ਹੋਰ ਚੱਲਦੀ ਰਹੇਗੀ। ਫਰੈਜ਼ਨੋ ਵਾਲੇ ਜਿਹੜੇ ਲੋਕ ਆ ਉੱਥੇ ਆ ਕੇ ਜਦੋਂ ਮਰਜ਼ੀ ਆ ਕੇ ਉਸ ਨੂੰ ਦੇਖ ਸਕਦੇ ਆ। ਜੀ ਬਿਲਕੁਲ, ਦੂਰੋਂ ਵੀ ਬੇਕਰਫੀਲਡ ਤੋਂ ਜਿੱਥੋਂ ਮਰਜ਼ੀ ਜਿਹੜੇ ਆ ਕੇ ਦੇਖ ਪਰਿਵਾਰਾਂ ਸਮੇਤ ਆਓ। ਆਪਣੇ ਆਮ ਘਰਾਂ ਦੇ ਵਿੱਚ ਕਲਚਰਲ ਤੇ ਜਿਹੜੀਆਂ ਕਈ ਧਾਰਮਿਕ ਪਿਕਚਰਾਂ ਲੱਗੀਆਂ ਹੋਈਆਂ ਆ ਉਹ ਜਰਨੈਲ ਸਿੰਘ ਉਹਨਾਂ ਦੀਆਂ ਬਣਾਈਆਂ ਆ ਮੋਸਟਲੀ। ਉਹਨਾਂ ਦੇ ਫਾਦਰ ਜਿਹੜੇ ਕਿਰਪਾਲ ਸਿੰਘ ਉਹ ਜਿਹੜਾ ਅਜਾਇਬ ਘਰ ਹੈਗਾ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਉਹਨਾਂ ਦੀਆਂ ਬਹੁਤ ਲੱਗੀਆਂ। ਤੇ ਜਰਨੈਲ ਸਿੰਘ ਉਹਨਾਂ ਦੀਆਂ ਖੁਦ ਬਹੁਤ ਹੀ ਵਧੀਆ ਜਿਹੜੀਆਂ ਉਹਨਾਂ ਦੀਆਂ ਪੋਰਟਰੇਟਸ ਆ ਇੱਥੇ ਸੈਨੋਜ਼ੇ ਗੁਰੂ ਘਰ ਦੇ ਵਿੱਚ ਲੱਗੀਆਂ ਹੋਈਆਂ ਜਿਹੜੇ ਸੈਨੋਜ਼ੇ ਏਰੀਏ 'ਚ ਰਹਿੰਦੇ ਆ। ਸੋ ਸਾਰੇ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਜਿਹੜਾ ਆਰਟ ਆ ਆਪਾਂ ਤੇ ਸਾਡੇ ਬੱਚੇ ਇਹ ਤੋਂ ਪਰੇ ਹੋ ਰਹੇ ਆ। ਤੇ ਪਲੱਸ ਬੱਚਿਆਂ ਨੂੰ ਛੁੱਟੀਆਂ ਆ, 4 ਦਿਨਾਂ ਦੀਆਂ ਕਲਾਸਾਂ ਰੱਖੀਆਂ, ਬੜੀ ਮਿਨੀਮਲ ਜਿਹੀ ਫੀਸ ਆ ਬੱਚਿਆਂ ਦੀ। ਅਤੇ ਉਹ ਜ਼ਰੂਰ ਤੁਸੀਂ 1-2 ਦਿਨਾਂ ਦੇ ਵਿੱਚ ਨਾਮ ਲਿਖਾ ਦਿਓ। ਫਿਰ ਐਂਡ 'ਤੇ ਆ ਕੇ ਸਾਤੋਂ ਹੋਣਾ ਨਹੀਂ ਕਿਉਂਕਿ ਉਹਦੇ ਵਿੱਚ ਮਟੀਰੀਅਲ ਉਹਨਾਂ ਦਾ ਕਾਫੀ ਆਰਡਰ ਕਰਨਾ ਹੈ। ਉਹਨਾਂ ਦੇ ਪੇਂਟ, ਉਹਨਾਂ ਦੀਆਂ ਪੈਨਸਲ, ਜੋ ਵੀ ਬੁੱਕਸ ਜਿਹਦੇ ਉੱਤੇ ਉਹਨਾਂ ਨੇ ਡਰਾਅ ਕਰਨਾ ਹੈਗਾ ਅਤੇ ਫਿਰ ਬਾਅਦ ਦੇ ਵਿੱਚ ਫਿਰ ਲਿਆਉਣੀਆਂ ਉਹ ਔਖੀਆਂ ਹੁੰਦੀਆਂ। ਸੋ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਨੰਬਰ ਦੇ ਉੱਤੇ 408 272 5200 ਜਾਂ ਤੁਸੀਂ ਪੰਜਾਬੀ ਕਲਚਰਲ ਸੈਂਟਰ ਦਾ ਜਿਹੜਾ ਟੈਲੀਫੋਨ ਨੰਬਰ ਆ ਉਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜੀ 559 493 92 90 ਦੇ ਉੱਤੇ ਜਿਹੜਾ ਤੁਸੀਂ ਉੱਥੇ ਜਿਹੜੀ ਉਹ ਕਾਲ ਕਰ ਸਕਦੇ ਹੋ। ਤੇ ਹੁਣ ਆਪਾਂ ਜਿਹੜੇ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ